ਜੀ 47 ਵੇਲੇ ਤੁਹਾਡੀ ਉਮਰ ਕਿੰਨੀ ਸੀ ਜਦੋਂ ਵੰਡ ਹੋਈ ਹੈ ਪਾਕਿਸਤਾਨ ਬਣਿਆ ਹੈ? ਮੈਨੂੰ ਜੀ ਇੰਨਾ ਪਤਾ ਜੇ ਹਾਂ ਪਈ ਮੈਂ ਉਹਨੂੰ ਹਾਉਂਦਾ ਸਾਂ ਅੱਛਾ ਗੱਭਰੂ ਜਿਹਾ ਹੋਇਆ ਸਾਂ ਵਾਹ ਜੀ, ਸਹੀ ਤੇ ਇਹ ਨਹੀਂ ਨਪੜ ਸਾਂ ਹਾਂ ਹਾਂ ਉਮਰ ਲਿਖੀ ਲੁਖੀ ਮੈਂ ਕੋਈ ਨਹੀਂ ਕੋਈ ਹੁਣ ਹਿਸਾਬ ਮੇਰਾ ਕਰਦਾ ਨਾ ਹਾਂ। ਤੇ 90 ਸਾਲ ਦਾ ਆਂਦੇ ਅਸਾਂ ਜ਼ਿੰਦਗੀ ਐਸ ਵਜ੍ਹਾ ਚ ਕੱਟੀ ਏ ਕਿਸੇ ਨੂੰ ਗਾਲ ਨਹੀਂ ਕੱਢੀ ਹਾਂ। ਕਿਸੇ ਦਾ ਬੁਰਾ ਨਹੀਂ ਕੀਤਾ ਵਾਹ ਜੀ। ਸੋਹਣੀ ਜ਼ਿੰਦਗੀ ਆ ਕੱਢੀ ਏ ਭਰਾਵਾਂ ਵਾਂਗ ਠੀਕ, ਭਾਵੇਂ ਉਹ ਹੋਰ ਮਜਬ ਦੇ ਸਨ ਅਸੀਂ ਹੋਰ ਮਜਬ ਦੇ ਸਾਂ ਸਹੀ ਹੈ ਤੇ ਇਕੱਠਾ ਖਾਦਾ ਹੂੰ। ਵਾਲ ਨਹੀਂ ਪਾਇਆ ਇਕੱਠਾ ਖਾਦਾ ਇਕੱਠਾ ਬਹਿੰਦੇ ਰਹੇ ਆ ਬੜਾ ਸਲੂਕ ਸੀ ਬੜਾ ਸਲੂਕ ਸੀ ਹੂੰ ਹੂੰ ਉਹ ਉੱਤੇ ਖਲੋਤੇ ਤੇ ਮੈਂ ਜਾ ਕੇ ਟੁੱਪੀ ਮਾਰ ਕੇ ਮਾਲ ਬੰਨ ਆਇਆ ਹਾਂ। ਫਿਰ ਖਿੱਚ ਲਈ ਰਾਤ ਹੀ ਫਿਰ ਆਥਾਓ ਇਸ ਤਰ੍ਹਾਂ ਜੋ ਸੂਰਮੇ ਜਵਾਨ ਸਨ ਵਾਹ ਜੀ ਰਾਤ ਉਹਨਾਂ ਪੱਠੇ ਕੁਤਰਨੇ ਟੋਕੇ ਆ ਸੱਚ ਐਸ ਆਏ ਨਾ ਜੀ ਜੀ। ਆ ਤੇ ਟੋਕੇ ਨਾ ਪੱਠੇ ਰਾਤ ਕੁਤਰਨੇ ਅੱਛਾ ਅਸੀਂ ਆਂਦੇ ਹੁੰਦੇ ਸਾਂ ਜੀ ਜੀ ਪਈ ਸਾਰਾ ਪਿੰਡ ਪਈ ਇਹਨਾਂ ਨੂੰ ਨੀਂਦਰ ਹੀ ਨਹੀਂ ਅੱਛਾ ਇਹਨਾਂ ਦੋਹਾਂ ਭਰਾਵਾਂ ਨੂੰ ਨੀਂਦਰ ਇਸ ਤਰ੍ਹਾਂ ਇਹ ਸੂਰਮੇ ਸਨ ਵਾਹ ਜੀ ਵਾਹ ਉਹ ਜਿਹੜਾ ਨਾ ਇੱਕ ਹੇਠੂ ਖਿੱਚਦਾ ਤੇ ਕੁੱਤੂ ਖਿੱਚਦਾ ਹਾਂ, ਹਾਂ। ਉਹ ਵੀ ਉਹਨੂੰ ਆਰਾ ਹਾਂਜੀ ਉਹ ਇਹ ਕੁੱਤੇ ਹਲ ਘਟਿਆ ਤੇ ਉਹ ਇੱਕ ਥੱਲੇ ਬੜਾ ਹਾਸਾ ਬਣਿਆ ਤੇ ਬਾਬੇ ਸੁੱਧੇ ਨੇ ਲਵਸ਼ ਕੇ ਆਖਿਆ ਉਹ ਇਹਦੇ ਤੇ ਇੱਕ ਟਿੱਕੀ ਖਾਦੀ ਜੇ ਤੇ ਵੇੜਾ ਲੰਘੇ ਜੋ ਉਹ ਇਹਨਾਂ ਦੀ ਮਸ਼ਹੂਰੀ ਸੌਣ ਦੀ ਬੜੀ ਅੱਛਾ। ਉਹਨੇ ਆਖਿਆ ਗੇੜੋ ਅੱਖੀਆਂ ਹੂੰ। ਓਏ ਹਾਸਾ ਤੋਂ ਵੀ ਲੇਟ ਸਾਡੇ ਪਿਆਰ ਸਨ ਤੇ ਨਾਲੇ ਅਸੀਂ ਇੱਕ ਦਾਦੇ ਦੀ ਰਾਤ ਸਾਂ ਹਾਂ ਇੱਕ ਦੇ ਉਹ ਸਨ ਇੱਕ ਦੇ ਅਸੀਂ ਸਾਂ ਹਾਂ ਇਹ ਦੋ ਭਰਾ ਸਨ ਸਾਡੇ ਵੱਡੇ ਦੇ ਅੱਛਾ ਸਾਡਾ ਮੁਸਲਮਾਨ ਹੋ ਗਿਆ ਹੂੰ। ਤੇ ਇਹਨਾਂ ਦਾ ਇਹ ਹਿੰਦੂ ਰਹਿ ਗਿਆ ਤੇ ਸਿੱਖ ਰਿਹਾ। ਸਿੱਖ ਰਹਿ ਗਿਆ ਹਾਂਜੀ ਹਾਂਜੀ ਉਹ ਫਿਰ ਤੇ ਦਾ ਕੇ ਸੰਤੇ ਦਾ ਕੋਈ ਆਪਣਾ ਉਹ ਦੋਵੇਂ ਸਕੇ ਭਰਾ ਨੇ ਸੰਤਾ ਸਿੰਘ ਦਾ ਪੁੱਤਰ ਸੀ ਉਹ ਆ ਸੰਤਾ ਸਿੰਘ ਦਾ ਸੁਖਵਿੰਦਰ ਸਿੰਘ ਉਹਦਾ ਨਾਮ ਹਾਂ ਬਈ ਬੜਾ ਸੋਹਣਾ ਜਵਾਨ ਹੈ ਮੁੱਛਾ ਰੱਖੀ ਹਾਂ, ਨਾਮ ਲਵਾ ਹਾਂ, ਹਾਂ। ਤੇ ਪੱਗ ਬੱਧੀ ਉਹਦੇ ਰੰਗ ਗੋਰਾ ਵਾਹ ਜੀ ਤੇ ਵਾਹ। ਮੈਨੂੰ ਬੜਾ ਪਿਆਰਾ ਲੱਗੇ ਮੈਂ ਕਿਹਾ ਹਾਏ ਰੱਬਾ ਕਿੱਧਰ ਗਏ ਹੋ ਹੋਏ ਹੋਏ। ਸਾਡੇ ਯਾਰ ਹੁੰਦੇ ਸਨ ਹੁਣ ਨਾ ਮੇਰੇ ਥੱਕਨੇ ਆ ਹੁਣ ਜੇ ਕਦੇ ਮੇਰਾ ਹਾਂ ਵਕਤ ਹੁੰਦਾ ਮੇਰੀ ਕਿਵੇਂ ਲਿਆਂਦਾ ਤੁਹਾਡੇ ਕੋਲ ਚੁੱਕ ਕੇ ਮੈਂ ਤੁਰਦਾ ਫਿਰਦਾ
ਤੇ ਮੈਂ ਅੱਲਾ ਜਾਣਦਾ ਕਦੇ ਨਾ ਬਣਾਉਂਦਾ, ਮੈਂ ਬਣਾ ਕੇ ਨਾ ਉਹ ਜਿਹੜਾ ਲਾਇਸੈਂਸ ਵੀ ਬਣਾ ਹੀ ਜਾ ਹਾਂ ਪਰਮਿਟ ਪਰਮਿਟ ਬਣਾ ਕੇ ਤੇ ਮੈਂ ਭਾਈ ਉਹਨਾਂ ਨੂੰ ਮਿਲ ਜਾਣਾ, ਮੇਰਾ ਇਹਦਾ ਤੇਲ ਉਤਰਿਆ। ਮੈਂ ਕਿਹਾ ਉਹ ਆ ਬਾਬੇ ਬੇਲੀ ਕਾ, ਅੱਛਾ ਸੁੰਦਰ ਕਾ, ਜਾਗਰ ਉਹਦਾ ਪੁੱਤਰ ਸੀ, ਖਜ਼ਾਨ ਇੱਕ ਉਹਦਾ ਪੁੱਤਰ ਸੀ, ਉਹ ਜਾਣਦੇ ਉਹਨੂੰ ਗੱਭਰੂ ਦਾ ਆੜਵਾਏ। ਠੀਕ ਠੀਕ। ਤੇ ਦੂਸਰੇ ਬੇਲੀ ਦਾ ਹੀ ਭਗਤੂ ਪਿਆਰਾ ਸ਼ਿਗਾਰਾ, ਉਹ ਇੱਥੇ ਮਰ ਗਿਆ ਸੀ। ਅੱਛਾ ਕਿ ਖੁਰੇ ਬਾਹਰ ਨੇ ਧੌਣਾ ਦੇ ਤੋੜੀ, ਉਹ ਮਰ ਗਿਆ ਸੀ। ਇਸ ਤਰ੍ਹਾਂ ਸਰ ਹਜਵਾਲ ਦਾ ਹੀ ਕਾਨ, ਹਾਂ ਤੇ ਉਹ ਇੱਥੇ ਉਹਦਾ ਦੁਕਾਨ ਪਾਈ ਸੀ ਸਾਡੇ ਪਿੰਡ। ਅੱਛਾ ਅੱਛਾ ਅੱਛਾ, ਉਹ ਖੱਤਰੀ ਸੀ, ਉਹ ਹਲਵਾਲ ਖੱਤਰੀ ਸੀ ਤੇ ਕਾਨ ਉਹ ਨਾਂ ਸੀ, ਤੇ ਬਾਬੇ ਉਹਦੇ ਦਾ ਨਾਂ ਸੀ ਪਿਓ ਦੇ ਝੱਡੂ। ਅੜਬੋਝੂ ਕੱਢਦੇ ਬਾਹਰ ਸਾਨੂੰ, ਰਹਿੰਦਾ ਖੁਦਾ ਸੁਭਾਵ ਨਹੀਂ ਲੈਣ ਦਿੰਦੇ। ਜਿਹੜੀ ਜੂਹ ਤੇ ਮੌਜਾਂ ਮਾਣੀਆਂ ਸਨ, ਉਹ ਜੂਹ ਤੇ ਘੜੀ ਨਹੀਂ ਬੈਠ ਦਿੰਦੇ। ਜਾਂਦੀ ਵਾਰ ਪਿਆਰਿਆਂ ਸੱਜਣਾ ਨੂੰ ਉਹ ਇੱਕ ਵਾਰ ਸਲਾਮ ਨਹੀਂ ਲੈਣ ਦਿੰਦੇ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਸਲਾਮਤ ਰੱਖੇ। ਮੌਤ ਤੇ ਬਰ ਹੱਕ ਕੇ ਉਹ ਤੇ ਆਣੀ ਆਣੀ ਇੱਕ ਨਾ। ਉਹ ਲੰਮੀ ਤਾਣ ਕੇ ਸੌਂਦੀ ਸਾਨਾ ਸਈਆਂ ਤੇ ਲੱਗੇ ਨੈਣ ਤੇ ਨੀਂਦ ਹਰਾਮ ਹੋ ਗਈ ਨੀ ਉਹਨੇ ਲੁੱਟਿਆ ਏ ਪੁੱਟਿਆ ਮਾਣ ਮੇਰਾ ਤੇ ਸਾਰੇ ਜੱਗ ਦੇ ਵਿੱਚ ਬਦਨਾਮ ਹੋ ਗਈ। ਤੇ ਆਬਦ ਕਦੂ ਦੀ ਮੈਂ ਆਡੀਕਨੀ ਆ, ਉਹ ਸੁਬਾ ਕਹਿ ਗਿਆ ਤੇ ਵਈ ਤੂੰ ਸ਼ਾਮ ਹੋ ਗਈ। ਨਹੀਂ ਆਖਿਆ ਹੈ ਉਹਨੂੰ ਆਖੀ ਤੇਰੀ ਯਾਦ ਵਈ ਤੁਹਾਡੀ ਜੁੜ ਰਹਿੰਦੇ ਨੇ। अस्सलाम वालेकुम बाबा जी। वालेकुम सलाम। की हाल है बाबा जी, ठीक हो? ठीक है जी। की नाम जी अपना? बशीर। बशीर मोहम्मद बशीर। मोहम्मद बशीर। हाँ जी। ਤੁਹਾਡੇ ਵਾਲਿਦ ਸਾਹਿਬ ਦਾ ਨਾਮ? अली शेर। ਅਲੀ ਸ਼ੇਰ। हाँ जी। ਤੇ ਬਾਬੇ ਦਾ ਨਾਮ ਕੀ ਸੀ? दादे दा? ਹਾਂ ਦਾਦੇ ਦਾ ਨਾਮ? ਉਹਦਾ ਨਾਮ ਸੀ ਤਾਜਦੀਨ। ਤਾਜਦੀਨ। ਹਾਂ ਠੀਕ ਹੈ। ਕਿਹੜੀ ਬਰਾਦਰੀ ਬਾਬਾ ਜੀ ਆਪਣੀ? ਜੱਟ। ਜੱਟ। हाँ जी, जट बरियार। ਅੱਛਾ ਅੱਛਾ, ਜੱਟ ਬਰਿਆਰ जी। ਠੀਕ ਹੈ। ਤੇ ਇਸ ਵੇਲੇ ਤੁਸੀਂ ਕਿਹੜੇ ਪਿੰਡ 'ਚ ਬੈਠੇ ਹੋ? बरियार च। ਬਰਿਆਰ 'ਚ। माई सालों वाले बरियार। माई साले वाले बरियार। ਮਾਈ ਸਾਲੇ ਵਾਲੇ माई दे नाम ते वजदे ਉਹਨਾਂ ਨੂੰ ਪਤਾ। ਅੱਛਾ ਅੱਛਾ, ਠੀਕ ਹੈ ਠੀਕ। ਮਾਈ ਸਾਲੇ ਵਾਲੇ ਬਰਿਆਰ। ਜ਼ਿਲ੍ਹਾ ਕਿਹੜਾ ਲੱਗਦਾ? ਹੁਣ ਨਾਰੋ ਵਾਲੇ ਅੱਗੇ ਤੇ ਸਿਆਲਕੋਟ ਚ ਸਾ, ਤੇ ਹੁਣ ਵੱਖਰਾ ਹੋ ਗਿਆ ਜ਼ਿਲ੍ਹਾ ਨਾਰੋਵਾਲ ਚ। ਅੱਛਾ। ਉਦੋਂ ਇਹ ਤਹਿਸੀਲ ਸੀ ਨਾਰੋਵਾਲ, ਜਦੋਂ ਉਹ 47 ਤੋਂ ਪਹਿਲੇ। ਠੀਕ ਹੈ। ਹਾਂਜੀ। ਤੇ ਫਿਰ ਉਹ ਜ਼ਿਲ੍ਹਾ ਵੱਖਰਾ ਹੋ ਗਿਆ ਸਾਡਾ, ਨਾਰੋਵਾਲ ਵੱਖਰਾ। ਤੇ ਇੱਕ ਤਹਿਸੀਲ ਨਾਰੋਵਾਲ ਤੇ ਇੱਕ ਪਰਾ ਛਗੜਗਾੜਾ, ਬਸ ਐਸੇ ਤਰ੍ਹਾਂ ਹੀ ਕੰਮ। ਜੀ ਜੀ, ਠੀਕ ਹੈ ਠੀਕ ਹੈ ਠੀਕ। ਹਾਂਜੀ ਬਾਬਾ ਜੀ, ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ 47 ਜੀ। 47 ਵੇਲੇ ਤੁਹਾਡੀ ਉਮਰ ਕਿੰਨੀ ਸੀ ਜਦੋਂ ਵੰਡ ਹੋਈ ਹੈ, ਪਾਕਿਸਤਾਨ ਬਣਿਆ? ਮੈਨੂੰ ਜੀ ਇੰਨਾ ਪਤਾ ਜੇ ਹਾਂ ਪਈ ਮੈਂ ਉਹਨੂੰ ਹਾਲ ਆਉਂਦਾ ਸਾਂ। ਅੱਛਾ। ਗੱਭਰੂ ਜਿਹਾ ਹੋਇਆ ਸਾਂ। ਵਾਹ ਜੀ, ਸਹੀ। ਤੇ ਇਹ ਨਹੀਂ ਨਪੜ ਸਾਂ। ਹਾਂ ਹਾਂ ਉਮਰ ਲਿਖੀ ਲੁਖੀ ਮੈਂ ਕੋਈ ਨਹੀਂ, ਕੋਈ ਹੁਣ ਹਿਸਾਬ ਮੇਰਾ ਕਰਦਾ ਨਾ ਹਾਂ। ਤੇ 90 ਸਾਲ ਦਾ ਆਂਦੇ। ਮਾਸ਼ਾਅੱਲਾ ਮਾਸ਼ਾਅੱਲਾ, ਠੀਕ ਹੈ ਠੀਕ ਹੈ ਜੀ। ਸਹੀ ਸਹੀ। ਮਤਲਬ 71 ਸਾਲ ਹੋ ਗਏ ਉਸ ਵੇਲੇ, ਤੁਹਾਡੀ ਕੋਈ 19-20 ਸਾਲ ਉਮਰ ਬਣਦੀ ਸੀ 47 ਵੇਲੇ?
ਭਾ ਨੰਤੇ ਤੇ ਸੰਤਾ ਜਿਹੜਾ ਸੀ ਨਾ ਹਾਂ ਉਹਨਾਂ ਨਾਲੋਂ ਮੈਂ ਇਹ ਛੋਟਾ 4 ਸਾਲ ਵੱਡਾ ਸਾਂ। ਅੱਛਾ 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 ਜੀ ਉਹ ਮੇਥੋਂ ਛੋਟਾ ਸੀ। ਇਹ ਸੰਤਾ ਸਿੰਘ ਤੇ ਨੰਤਾ ਸਿੰਘ ਆ ਅੱਛਾ ਅੱਛਾ ਦੋਏ ਭਰਾ ਸਨ ਉਹ ਦੋਏ ਭਰਾ ਸਨ ਠੀਕ ਹੈ, ਹੂੰ। ਤੇ ਕੰਮ ਉਹ ਵੀ ਕਰਦੇ ਹੁੰਦੇ ਹਨ ਰਲ ਕੇ ਤੇ ਅਸੀਂ ਵੀ ਕਰਦੇ ਹੁੰਦੇ ਸਾਂ। ਅੱਛਾ ਕਦੇ ਉਹਨਾਂ ਸੇਵ ਜੋ ਕੀਤੀ ਹੁੰਦੀ ਜੀ 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 ਤੇ ਖੂਹਾਂ ਦੇ ਵਿੱਚ ਮਾਲ ਰਾਤ ਜਾ ਪਣੀ ਨਾ ਹੂੰ ਤੇ ਸਾਨੂੰ ਨਾ ਵਾੜਨਾ ਵੇ ਵਾਰੀਆਂ ਤੇ ਖੂਹ ਸਨ ਅੱਛਾ। ਤੇ ਵਾਰੀ ਨਾ ਭਾਜੇ। ਇੱਕ ਵਾਰੀ ਮੈਂ ਉਹ ਉੱਤੇ ਖਲੋਤੇ ਤੇ ਮੈਂ ਜਾ ਕੇ ਟੁੱਬੀ ਮਾਰ ਕੇ ਮਾਲ ਬੰਨ ਹਾਂ। ਆਇਆ ਫਿਰ ਖਿੱਚ ਲਈ ਰਾਤ ਹੀ ਫਿਰ ਆਥਾ ਉਹ ਇਸ ਤਰ੍ਹਾਂ ਜੋ ਸੂਰਮੇ ਜਵਾਨ ਸਨ। ਵਾਹ ਜੀ ਰਾਤ ਉਹਨਾਂ ਪੱਠੇ ਕੁਤਰਨੇ ਟੋਕੇ ਆ ਸੱਚੇ ਆ ਸਾਰੇ ਨਾ ਜੀ ਜੀ ਆ ਤੇ ਟੋਕੇ ਦਾ ਪੱਠੇ ਰਾਤ ਕੁਤਰਨੀ। ਅੱਛਾ ਅਸੀਂ ਆਂਦੇ ਹੁੰਦੇ ਸਾਂ ਜੀ ਜੀ ਭਈ ਸਾਰਾ ਪਿੰਡ ਭਈ ਇਹਨਾਂ ਨੂੰ ਨੀਂਦਰ ਹੀ ਨਹੀਂ, ਅੱਛਾ ਇਹਨਾਂ ਦੋਆ ਭਰਾਵਾਂ ਨੂੰ ਨੀਂਦ ਇਸ ਤਰ੍ਹਾਂ ਦੇ ਸੂਰਮੇ ਸਨ। ਵਾਹ ਜੀ ਵਾਹ ਇੱਕ ਵਾਰੀ ਸਾਡਾ ਕਿੱਕਰ ਹਾਂ ਉਹ ਵੱਢਿਆ ਗਿਆ, ਵੱਡਾ ਸੀ ਠੀਕ ਹੈ ਬਾਬੇ ਸੁੱਧੇ ਦਾ ਅੱਛਾ ਕਿੱਕਰ ਸੀ। ਹੂੰ ਉਹਨਾਂ ਦੇ ਵਿਹੜੇ ਦੇ ਵਿੱਚ ਕਿੱਕਰ ਵੱਢਿਆ ਗਿਆ। ਠੀਕ ਹੈ ਸਾਡੇ ਨਾਲ ਹੀ ਉਹਨਾਂ ਦਾ ਵਿਹੜਾ ਬਾਬਾ ਸੀ ਨਾ ਮੇਰਾ ਹੂੰ ਉਹ ਬਾਬਾ। ਹਾਂਜੀ ਅੱਛਾ ਉਹਨੂੰ ਜਾਣਦੇ ਨੇ ਬੜਾ ਬਾਬੇ ਸੁੱਧੇ ਨੂੰ, ਸ਼ਰੀਫ ਉਹਦਾ ਪੁੱਤਰ, ਹਾਂ। ਨਜ਼ੀਰ ਉਹਦਾ ਪੁੱਤਰ। ਠੀਕ ਹੈ ਅੱਛਾ ਉਹ ਜਿਹੜਾ ਨਾ ਇੱਕ ਹੇਠੂ ਖਿੱਚਦਾ ਤੇ ਕੁੱਤੂ ਖਿੱਚਦਾ ਹਾਂ, ਹਾਂ। ਉਹ ਵੀ ਉਹਨੂੰ ਆਰਾ ਹਾਂਜੀ ਉਹ ਇਹ ਕੁੱਤੇ ਹਲ ਘਟਿਆ ਤੇ ਉਹ ਇੱਕ ਥੱਲੇ ਬੜਾ ਹਾਸਾ ਬਣਿਆ ਤੇ ਬਾਬੇ ਸੁੱਧੇ ਨੇ ਅੱਲਾ ਵਸ਼ ਕੇ ਆਖਿਆ ਉਹ ਅਜੇ ਤੇ ਇੱਕ ਟਿੱਕੀ ਖਾਦੀ ਜੇ ਤੇ ਵੇੜਾ ਲੰਘੇ ਜੋ ਉਹ ਇਹਨਾਂ ਦੀ ਮਸ਼ਹੂਰੀ ਸਾਊਂਡ ਦੀ ਬੜੀ। ਅੱਛਾ। ਉਹਨੇ ਆਖਿਆ ਗੇੜੋ ਅੱਖੀਆਂ ਔਰ ਹਾਸਾ ਤੋਂ ਵੀ ਲੇਟ ਅਸਾਂ ਜ਼ਿੰਦਗੀ ਐਸ ਵਜ੍ਹਾ ਚ ਕੱਟੀ ਏ, ਕਿਸੇ ਨੂੰ ਗਾਲ ਨਹੀਂ ਕੱਢੀ, ਹਾਂ। ਕਿਸੇ ਦਾ ਬੁਰਾ ਨਹੀਂ ਕੀਤਾ, ਵਾਹ ਜੀ। ਸੋਹਣੀ ਜ਼ਿੰਦਗੀ ਆ ਕੱਢੀ ਏ ਭਰਾਵਾਂ ਵਾਂਗ। ਠੀਕ, ਭਾਵੇਂ ਉਹ ਹੋਰ ਮਜਬ ਦੇ ਸਨ, ਅਸੀਂ ਹੋਰ ਮਜਬ ਦੇ ਸਾਂ ਸਹੀ ਹੈ ਤੇ ਇਕੱਠਾ ਖਾਦਾ, ਹੂੰ ਵਾਲ ਨਹੀਂ ਪਾਇਆ, ਇਕੱਠਾ ਖਾਦਾ, ਇਕੱਠਾ ਬਹਿੰਦੇ ਰਹੇ ਆ। ਬੜਾ ਸਲੂਕ ਸੀ ਬੜਾ ਸਲੂਕ ਸੀ। ਹੂੰ ਉਹਨਾਂ ਦੀ ਦੁਕਾਨ ਤੇ ਜਾ ਕੇ ਬਹਿ ਰਹਿਣਾ, ਅੱਛਾ ਉਹਨਾਂ ਵੀ ਬਖੇੜੇ ਦਾ ਘਰ ਜਾ ਰਹਿਣਾ, ਅਸਾਂ ਵੀ ਘਰ ਜਾ ਰਹਿਣਾ। ਇਹ ਤੇ ਗਰੀਬੀ ਦੇ ਵਕਤ ਹੁੰਦੇ ਸਨ। ਬਿਲਕੁਲ ਠੀਕ ਉਦੋਂ ਇਹ ਨਹੀਂ ਸੀ ਪਿਆ ਹੁਣ ਤੇ ਨੇ ਨਾ ਹਾਂ, ਹਾਂ। ਵਿਖਾਲਨੇ ਆ ਪਿਆ ਕੋਠੀਆਂ ਤੇ ਆ ਹਾਂ। ਫਲਾਣੀ ਚੀਜ਼ ਸੈਲਰ ਬਣੇ ਨੇ ਜੀ ਜੀ ਤੇ ਹੁਣ ਜੀ ਚਲੋ ਅੱਲਾ ਦੀਆਂ ਰਹਿਮਤਾਂ ਜੂ ਨੇ, ਇਹਨਾਂ ਦੀ ਕਿਸਮਤ ਆ ਗਲਿਆਂ ਦੀ, ਹੂੰ ਇਹਨਾਂ ਦੀ ਕਿਸਮਤ ਹੈ। ਜੀ 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 ਉਹ ਪੁੱਤਰ ਮੈਂ ਉਦੋਂ ਵੇਖਿਆ ਅੱਛਾ ਬਾਬੇ ਭਾ ਨੰਤੇ ਦਾ ਹਾਂ ਤੇ ਜਾ ਕੇ ਸੰਤੇ ਦਾ ਕੋਈ ਆਪਣਾ ਉਹ ਦੋਵੇਂ ਸਕੇ ਭਰਾ ਨੇ। ਸੰਤਾ ਸਿੰਘ ਦਾ ਪੁੱਤਰ ਸੀ ਉਹ ਆ ਸੰਤਾ ਸਿੰਘ ਦਾ ਸੁਖਵਿੰਦਰ ਸਿੰਘ ਉਹਦਾ ਨਾਮ ਹਾਂ ਬਈ ਬੜਾ ਸੋਹਣਾ ਜਵਾਨ ਹੈ, ਮੁੱਛਾਂ ਰੱਖੀਆਂ ਹਾਂ, ਉਹ ਲਵਾ ਹਾਂ, ਹਾਂ। ਤੇ ਪੱਗ ਬੱਧੀ ਉਹਦੇ ਰੰਗ ਗੋਰਾ ਵਾਹ ਜੀ ਤੇ ਵਾਹ। ਮੈਨੂੰ ਬੜਾ ਪਿਆਰਾ ਲੱਗੇ। ਮੈਂ ਕਿਹਾ ਅੱਛਾ। ਹਾਏ ਓ ਰੱਬਾ ਕਿਸਰ ਗਏ ਹੋ। ਹੋਏ, ਹੋਏ। ਸਾਡੇ ਯਾਰ ਹੁੰਦੇ ਸਨ ਹੂੰ ਤੇ ਕਦੇ ਕਿਸੇ ਨਾਲ ਲੜੇ ਨਹੀਂ ਹਨ, ਕੋਈ ਝਗੜੇ ਨਹੀਂ ਹਨ, ਪ੍ਰਮਾਣ ਚੀਜ਼ ਦੀ ਹੱਦ ਹੋ ਗਈ। ਹਾਂਜੀ ਤੁਹਾਨੂੰ ਉਹਦੇ ਵਿੱਚੋਂ ਫਿਰ ਸੰਤਾ ਸਿੰਘ ਨਜ਼ਰ ਆ ਗਿਆ ਉਹਦੇ ਵਿੱਚੋਂ ਆਇਆ ਕਿ ਉਹ ਕੁੰਡਾ ਉਹ ਵੀ ਸੀ ਮੇਰੇ ਨਾਲ ਨੇ ਸਲਾਮ ਤੋਂ ਲਈ ਸੰਤਾ ਸਿੰਘ ਨੇ, ਅੱਛਾ ਪਰ ਉਹ ਫੋਟੋ ਚ ਨਹੀਂ ਸੀ ਆਇਆ। ਹੂੰ ਤੇ ਉਹ ਪੁੱਤਰ ਉਹਦਾ ਜਿਹੜਾ ਨਾ ਜੀ ਉਹਦਾ ਨਾਂ ਲਿਆ ਜੇ ਸੁਖਵਿੰਦਰ ਸਿੰਘ ਉਹ ਆਇਆ। ਹੂੰ ਉਦੋਂ ਉਧਰ ਦਾ ਜੰਮ ਸੀ। ਬਿਲਕੁਲ ਬਿਲਕੁਲ ਹਾਂ ਹਾਂ ਅਸੀਂ ਉਦੋਂ ਤਾਂ ਸਾਡਾ ਉਹਨੂੰ ਪਤਾ ਹਾਂਜੀ। ਕਿ ਅਸੀਂ ਵਾਵਾ ਘਬਰੇਟੇ ਹੋਏ ਸਾਂ। ਠੀਕ ਠੀਕ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਹਿਸਾਬ ਨਾਲ ਨੰਤਾ ਸਿੰਘ ਨਾਲੋਂ ਮੈਂ 4 ਸਾਲ ਵੱਡਾ ਵਾ। ਉਹਨੇ ਵੀ ਉਧਰ ਦੱਸਿਆ ਹਾਂਜੀ। ਉਹਨਾਂ ਕਿਹਾ 4 ਸਾਲ ਮੇਰੇ ਤੋਂ ਇਹ ਬਸ਼ੀਰ ਵੱਡਾ। ਮੈਨੂੰ ਤੇ ਸਾਰਾ ਸਮਝ ਗਏ ਹਨ। ਹਵੇ ਕਿ ਸ਼ੇਰੋ ਸਾਜੀ ਆਖ ਲੈਂਦਾ ਉਹਦਾ ਅੱਛਾ ਮੈਂ ਸ਼ੇਰ ਵਾਕਿਆ ਹੀ। ਤੇ ਫੇਰ ਤੇ ਉਹਨਾਂ ਤੋਂ ਮਗਰੋਂ ਬੜਾ ਪਈਏ ਨਾ ਮੇਰਾ ਮੁਰਸ਼ਦ ਸੀ ਜੇ ਪੇਜੋ ਕਿਆਲੇ ਜਾਣਦੇ ਲਿਓ। ਅੱਛਾ ਉਹਨੇ ਆਖੜਾ ਤੇ ਬੜਾ ਬੜਾ ਸ਼ੇਰੋ ਸਾਜੀ ਵੀ ਕੀਤੀ ਹੈ। ਵਾਹ ਜੀ ਵਾਹ ਤੇ ਅੱਲਾ ਕਰਮ ਕਰੇ ਅੱਲਾਹ ਅਸੀਂ ਬੜੇ ਸੋਹਣੇ ਵਕਤ ਗੁਜ਼ਾਰੇ ਸਨ। ਹੂੰ ਭੁੱਖ ਤੇ ਇਸ ਵਿੱਚ ਵੀ ਅਸੀਂ ਜਾ ਪੜਨੇ ਹਾਂ ਦਿੰਦੇ ਹੁੰਦੇ ਜੀ 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 ਇੱਕ ਦੂਜੇ ਦਾ। ਤੇ ਜੇ ਕਿਸੇ ਦਾ ਹੋਣਾ ਤੇ ਉਹਦੇ ਘਰੋਂ ਖਾ ਲੈਣੀ। ਠੀਕ ਅਸੀਂ ਹੈ ਨਹੀਂ ਹਾਂ ਜੇ ਹਿੰਦੂ ਨੇ ਫਲਾਂ ਉਹਨਾਂ ਨੇ ਹੀ ਕਦੇ ਆਖਿਆ ਹੈ ਕੌਣ ਨੇ ਜੱਟ ਨੇ ਕੀ ਬੜੀ ਉਹ ਗੱਲ। ਵੀ ਸਾਡੇ ਕੋ ਖਾ ਲੈਂਦੇ ਸਨ। ਸਾਡੇ ਪਿਆਰ ਸਨ ਤੇ ਨਾਲੇ ਅਸੀਂ ਇੱਕ ਦਾਦੇ ਜੀ ਰਾਤ ਸਾਂ, ਹਾਂ ਇੱਕ ਦੇ ਉਹ ਸਨ, ਇੱਕ ਦੇ ਅਸੀਂ ਸਾਂ। ਹਾਂ ਇਹ 2 ਭਰਾ ਸਨ ਸਾਡੇ ਵੱਡੇ ਦੇ। ਅੱਛਾ
ਸਾਡਾ ਮੁਸਲਮਾਨ ਹੋ ਗਿਆ ਤੇ ਇਹਨਾਂ ਦਾ ਇਹ ਹਿੰਦੂ ਰਹਿ ਗਿਆ, ਤੇ ਸਿੱਖ ਰਿਹਾ। ਸਿੱਖ ਰਹਿ ਗਿਆ। ਹਾਂਜੀ ਹਾਂਜੀ। ਉਹ ਫਿਰ ਤੁਰਿਆ ਆ। ਅੱਜ ਦੇ ਮਾਲਕ ਨੇ ਉਹ ਸਾਡੇ ਨਾਲ ਹਾਂ 20 ਮਰਬੇ ਜ਼ਮੀਨ ਹੈ ਸਾਡੇ ਪਿੰਡ ਦੀ, ਬਰਿਆਰ ਦੀ। 20 ਮਰਬੇ 20 ਮਰਬੇ ਸਾਰੀ, ਵਾਹ ਠੀਕ ਜਿਹਦੇ ਵਿੱਚ 10 ਮਰਬੇ ਉਹਨਾਂ ਦੀ ਹੈ ਤੇ 10 ਸਾਡੀ ਵਾਹ ਹੈ ਜੀ। ਠੀਕ। ਉਹ ਸਾਡੇ ਅੱਧ ਤੇ ਪਿੰਡ ਚ ਵੀ ਉਹ ਅੱਧ ਦੇ ਮਾਲਕ ਸਨ। ਆ ਵਿਚਲੀ ਗਲੀ ਜਿਹੜੀ ਹੈ ਨਾ, ਜੀ ਜੀ ਇਹ ਦੱਖਣ ਬੰਨਾ ਉਹਨਾਂ ਦਾ ਹੀ ਹਾਂ, ਹਾਂ। ਤੇ ਪਹਾੜ ਬੰਨਾ ਸਾਡਾ ਸੀ। ਠੀਕ। ਬਾਬੇ ਕਰਮਜੀਤ ਹੋਰੀ, ਹਾਂ। ਬਰਕਤ ਹੋਰੀ ਉੱਥੇ ਠੀਕ। ਹੁਣ ਵੀ ਉਹ ਵਸਦੇ ਨੇ। ਅੱਛਾ ਅੱਛਾ ਤੇ ਸਹੀ। ਇਸ ਤਰ੍ਹਾਂ ਦੀ ਗੱਲ ਸੀ। ਬੜੇ ਸੋਹਣੇ ਵਕਤ ਗੁਜ਼ਾਰੇ ਨੇ। ਹੂੰ। ਉਹ ਜਦੋਂ ਮੈਂ ਤੇ 2 ਦਿਨ ਰੋਂਦਾ ਰਿਹਾ ਹੱਲਾ ਮੇਰੇ ਕਸਮੇ। ਅੱਛਾ। ਜਦੋਂ ਉਹਨੇ ਸ਼ਕਲ ਪੁੱਤਰ ਦੀ ਮੈਂ ਵੇਖੀ ਨਾ, ਹੂੰ। ਮੈਂ ਕਿਹਾ ਕਿਆ ਕਹਿਣਾ, ਬੜਾ ਹੀ ਸੋਹਣਾ ਮੈਨੂੰ ਲੱਗਾ। ਹੂੰ। ਮੈਂ ਕਿਹਾ ਯਾਰ ਹੁਣ ਨਾ ਮੇਰੇ ਥੱਕ ਨੇ ਆ, ਹੁਣ ਜੇ ਕਦੇ ਮੇਰਾ ਹਾਂ ਵਕਤ ਹੁੰਦਾ ਮੇਰੀ ਕਿਵੇਂ ਲਿਆਂਦਾ ਤੁਹਾਡੇ ਕੋਲ ਚੁੱਕ ਕੇ, ਮੈਂ ਤੁਰਦਾ ਫਿਰਦਾ ਤੇ ਮੈਂ ਅੱਲਾ ਜਾਣਦਾ ਕਦੇ ਨਾ ਬਣਾਉਂਦਾ, ਮੈਂ ਬਣਾ ਕੇ ਨਾ ਉਹ ਜਿਹੜਾ ਲਾਇਸੈਂਸ ਜਿਹਾ ਬਣਾਈ ਜਾ ਹਾਂ ਪਰਮਿਟ ਬਣਾ ਕੇ ਤੇ ਮੈਂ ਭਾਈ ਉਹਨਾਂ ਨੂੰ ਮਿਲਣ ਜਾਣਾ। ਮੇਰਾ ਇਹਦਾ ਤੇਲ ਉਤਰਿਆ। ਮੈਂ ਕਿਹਾ ਓਏ ਯਾਰ ਰਾਤ ਦਾ ਤੁਹਾਨੂੰ ਦੱਸਿਆ ਨਹੀਂ ਭਾਈ, ਇੱਕ ਦਾਦੇ ਦੀ ਰਾਤ ਉਹ ਮੁਹੱਬਤ ਕਿ ਤੇਸਾ ਫੜ ਲਿਆ ਉਹਨੂੰ, ਤਰਖਾਨ ਆਖਣ ਲੱਗ ਪਏ ਕਿ ਜੰਗੀ ਫੜ ਲਈ ਉਹਨੂੰ, ਜੱਟ ਆਖਣ ਲੱਗ ਪਏ। ਹੋਰ ਗੱਲ ਤੇ ਇੱਕੋ ਹੀ ਸੀ, ਗੱਲ ਤੇ ਕੋਈ ਨਹੀਂ ਹੋ। ਵਾਹ ਜੀ ਵਾਹ ਵਾਹ ਜੀ ਹੋਰ ਸਹੀ। ਅੱਛਾ ਬਾਬਾ ਜੀ ਹੁਣ ਮੈਨੂੰ ਤਾਂ ਇਹ ਦੱਸੋ 47 ਤੋਂ ਪਹਿਲੇ ਜਿਹੜਾ ਬਰਿਆਰ ਪਿੰਡ ਸੀ, ਬਰਿਆਰ ਪਿੰਡ ਆ, ਠੀਕ ਹੈ ਤੁਹਾਡਾ ਪਿੰਡ, ਹਾਂ। ਕਿੰਨੇ ਘਰ ਸਨ ਟੋਟਲ ਇੱਥੇ? ਇੱਥੇ ਘਰ ਉਹਨੂੰ ਕੋਈ ਹਿਸਾਬ ਨਾਲ ਮੇਰੇ ਨਾਲ ਕੋਈ 50-60 ਹੈ 40 ਜੇ ਲੈ ਚਲੋ ਮੋਟਾ ਅੰਦਾਜ਼ਾ 40-50 ਘਰ ਤੁਸੀਂ ਲਾ ਲਓ। ਆ ਤੇ ਇਹਨਾਂ ਵਿੱਚ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਬੈਠੇ ਸਨ? ਹਾਂ ਕਿਹੜੇ ਕਿਹੜੇ ਲੋਕ ਮਤਲਬ ਕਿ ਬੈਠੇ ਸਨ, ਜਿਸ ਤਰ੍ਹਾਂ ਤੁਸੀਂ ਸਿੱਖਾਂ ਦਾ ਜ਼ਿਕਰ ਕੀਤਾ? ਹੁਣ ਆਣ ਕੇ ਬੈਠੇ ਨਾ ਜਿਹੜੇ, ਨਹੀਂ ਹੁਣ ਨਹੀਂ, ਉਦੋਂ ਉਹਨੂੰ ਕਮਿਆਰ ਵੀ ਸਨ, ਅੱਛਾ ਹਸਾਈ ਬਹੁਤੇ ਸਨ। ਠੀਕ ਹੈ ਫਿਰ ਇਹ ਹੋਏ ਮੋਚੀ ਸਨ ਠੀਕ ਹੈ ਤੇ ਹੋਰ ਕਿਹੜੇ ਆਖੇ ਬਰਵਾਏ ਸਨ। ਇਹ ਸਾਰੀਆਂ ਹੀ ਨਾ ਕੌਮਾਂ ਜੀ। ਇਹ ਸਾਡੇ ਵਿੱਚ ਸਨ। ਜੱਟ ਉਹ ਸਨ ਅੱਛਾ ਜਿਹੜੇ ਚਲੇ ਗਏ ਨੇ, ਜੀ ਜੀ ਤੇ ਅਸੀਂ ਜੱਟ ਸਾਂ। ਠੀਕ ਹੈ ਆ ਸਹੀ ਹੈ ਸਹੀ ਹੈ ਠੀਕ ਹੈ। ਸਿੱਖ ਬਰਾਦਰੀ ਦੇ ਕਿੰਨੇ ਘਰ ਸਨ ਟੋਟਲ? ਉਹ ਵੀ ਕਰੀਬਨ ਸਾਡੇ ਨਾਲ ਆਧੀ ਸਨ। ਕੋਈ 4 ਘੱਟ ਸੜੋ ਤੇ ਜੰਮਣ ਚ ਹੁੰਦਾ ਨਾ, ਹਾਂਜੀ। ਪਰ ਕਿਸੇ ਦੇ ਟੱਬਰ 7 ਪੁੱਤਰ ਹੋ ਗਏ, ਜੀ, ਜੀ, ਜੀ। ਕਿਸੇ ਦੇ 2 ਹੋ ਗਏ, ਤੇ ਉਹ ਫਿਰ 7 ਵੱਡਾ ਟੱਬਰ ਹੁੰਦਾ। ਇਸ ਤਰ੍ਹਾਂ ਗੱਲ ਨਾ ਹੋਵੇ। ਔਰ ਉਹ ਵੀ ਸਾਡੇ ਅੰਗ ਨਾ ਟੱਬਰ ਉਹ ਵੀ ਚੰਗੇ ਹਨ, ਬਹੁਤੇ ਵਾਵਾ। ਇਹ ਸੰਤਾ ਸਿੰਘ ਤੇ ਨੰਤਾ ਸਿੰਘ ਇਹ ਸਾਧੂ ਸਿੰਘ ਦੇ ਮੁੰਡੇ ਸਨ, ਆ ਠੀਕ ਹੈ। ਇਹਨਾਂ ਤੋਂ ਇਲਾਵਾ ਹੋਰ ਕਿਹੜੇ ਸਨ? ਹੋਰ ਬਾਬਾ ਬੇਲੀ, ਅੱਛਾ ਸੁੰਦਰ, ਹਾਂ ਸ਼ੰਕਰ ਕੀ ਸੀ, ਅਰਜਨ ਹੋਰੀ ਤੇ ਅਰਜਨ ਮੁਨਸ਼ੀ ਅੱਛਾ ਤੇ ਉਹ ਦੂਸਰਾ ਬੰਟੂ। ਅੱਛਾ ਇਹ 3 ਭਰਾ ਸਨ, ਅੱਛਾ। ਨਿਸ਼ਾਨੀ ਦੇ ਪੁੱਤਰ ਸਨ। ਹਾਂ ਤੇ ਇਹਨਾਂ ਦੇ ਬਾਪ ਦੇ ਨਾਂ ਸੀ ਜੋ ਫਕੀਰ ਨਹੀਂ, ਹਾਂ। ਚਲੋ ਇਹ 3 ਭਰਾ ਸਨ। ਠੀਕ ਹੈ ਇਹ ਬਿਲਕੁਲ ਸਾਡੇ ਆ ਇੱਥੇ ਦਾ ਗੁਆਂਢ ਹੀ ਹੁੰਦੇ ਹਨ। ਆਹ ਅੱਛਾ। ਥਾਂ ਇਹਨਾਂ ਦਾ ਜਿੱਥੇ ਹੁਣ ਆਣ ਕੇ ਸਲੈਜ ਜੇ ਬੈਠੇ ਨੇ, ਜੀ ਜੀ ਇਧਰ ਜੰਮੂ ਰਿਆਸਤ ਦੇ। ਅੱਛਾ ਅੱਛਾ। ਆਹ। ਕੀ ਕਾਰੋਬਾਰ ਸੀ ਇਹਨਾਂ ਦਾ ਬਾਬਾ ਜੀ? ਕਿੰਨਾ? ਤਿੰਨਾਂ ਭਰਾਵਾਂ ਦਾ ਤੁਸੀਂ ਦੱਸਣ ਤੁਹਾਡੇ ਉਹ ਵਾਈ ਬੀਜੀ ਕਰ ਵਾਈ ਕਰਦੇ ਹਨ। ਅੱਛਾ ਉਹ ਅੱਛਾ ਪਾਨੇ ਵਾਲਾ ਖੂਹ ਆਡੇ ਨੰਗਲ ਦੇ ਉਰਲੇ ਦਾ ਸੀ, ਉਹਨਾਂ ਨੂੰ ਪਤਾ ਲੱਗਦਾ ਜਾਏਗਾ। ਜੀ ਜੀ ਪਾਨੇ ਵਾਲਾ ਖੂਹ ਨੰਗਲ ਦੇ ਉਰਲੇ ਦਾ ਸੀ, ਹਾਂ। ਉਹਦੇ ਉੱਤੇ ਉਹਨਾਂ ਦੀ ਜ਼ਮੀਨ ਸੀ। ਹੁਣ ਉਹ ਸਲੈਰ ਜਾਂ ਕੋਈ ਜ਼ਮੀਨ ਸੀ, ਠੀਕ ਹੈ। ਅੱਗੋਂ ਉਹਨਾਂ ਚਲੋ ਵੇਚ ਛੜੀ, ਤੇਰੇ ਮੇਰੇ ਕੋ ਆ ਗਈ ਹੈ। ਹੂੰ ਤੇ ਇਹਨਾਂ ਦਾ ਕੋਈ ਖੂਹ ਹੈ ਸੀ ਸੰਤਾ ਸਿੰਘ ਹੋਰਾਂ ਦਾ? ਨਹੀਂ ਹਾਂ ਨਹੀਂ ਅੱਛਾ। ਇਹਨਾਂ ਵਾਈ ਕੋਈ ਨਹੀਂ ਸੀ। ਅੱਛਾ ਇਹ ਅੱਛਾ। ਸੇਬ ਇਹ ਸੇਬ ਤੇ ਕੰਮ ਲੋਹਾਰਾ ਤਰਖਾਣਾ ਦਾ ਕੰਮ ਕਰਦੇ? ਲੋਹਾਰਾ ਤਰਖਾਣਾ ਦਾ ਕੰਮ ਕਰਦੇ ਜੀ ਹਨ। ਜੀ ਜੀ ਠੀਕ ਤੇ ਹੈ ਠੀਕ ਹੈ। ਇੱਕ ਹੋਰ ਹਾਥੀ ਸਾਡਾ ਹੀ ਬਾਬਾ ਹੁੰਦਾ, ਅੱਛਾ ਨਾਜਰ ਦਾ ਪਿਓ, ਗੁਲਾਮ ਮੁਹੰਮਦ ਉਹਦਾ ਨਾਮ। ਅੱਛਾ ਇਹਨਾਂ ਉਹ ਭਾਈਆਂ ਵਾਲਾ ਖੂਹ ਆਂਦੇ ਆ, ਹੱਲੋਵਾਲ ਦੇ ਉਰਲੇ ਦਾ। ਜੀ ਜੀ ਇਹ ਜਿਹੜਾ ਨਾ ਸਰਤਾ ਸਿੰਘ, ਹਾਂ। ਇਹਨ ਕਿਤੇ ਇਧਰੋਂ ਆਉਣਾ ਕੋਈ ਕੰਮ ਕਰਕੇ, ਅੱਛਾ ਤੇ ਉਥੋਂ ਗੰਦੇ ਭਰੜੇ, ਹਾਂ ਉਹ ਨਾ ਡਰਾਇਆ
ਹਾਂ। ਉਹ ਆਖ ਲਗਾ ਮੈਂ ਵੇਖਿਆ ਉਹ ਕਬਾਲ ਚ ਸੱਪ ਬੜਾ ਤਗੜਾ। ਅੱਛਾ ਉਹਨਾਂ ਦਾ ਹੱਥ ਛੜਿਆ। ਉਹਨਾਂ ਕਿਹਾ ਮੈਂ ਵੇਖਾਂਗਾ ਜਦੋਂ। ਉਹ ਫੇਰ ਵੀ ਨਾ ਹਟਿਆ ਤੇ ਲੋਕ ਹਾਥਾਂ ਤੇ ਲੇਟ ਹੋਏ ਵੀ ਕਿਹਨੂੰ ਡਰਾਉਂਦੇ ਆ। ਹਾਂ। ਉਹ ਨਹੀਂ ਡਰਦੇ। ਅੱਛਾ ਉਹ ਇੰਜ ਦੇ ਸਨ ਦਰਵੇਸ਼ ਜਿਵੇਂ ਬੰਦੇ ਹੁੰਦੇ ਨੇ। ਅੱਛਾ। ਡਰ ਉਹਨਾਂ ਨੂੰ ਕੋਈ ਨਹੀਂ। ਤੇ ਤੈਨੂੰ ਦੱਸਿਆ ਵੀ ਟੋਕੇ ਆਸ ਨਾਲ ਨਾ ਹੱਥ ਵਾਲੇ ਨਾਲ ਪੱਠੇ ਕੁਤਰਦੇ ਨੇ ਤੇ ਰਾਤ ਉਹਨਾਂ ਕੁਤਰਨੇ। ਵਾਹ ਜਿਹੜੇ ਕੰਮ ਕਰਨਾ ਹਾਂ। ਰਾਤ ਨੂੰ ਪੱਠੇ ਕੁਤਰ ਕੇ ਤੇ ਮਾਲ ਨੂੰ ਪਾਉਣੇ। ਇਹ ਉਹਨਾਂ ਨੇ ਕੰਮ ਵੇਖਿਆ। ਤੁਸੀਂ ਦੱਸਿਆ ਕਿ ਖੂਹ ਦੇ ਬਾਰੇ, ਕਿੰਨੇ ਖੂਹ ਸਨ ਟੋਟਲ ਪਿੰਡ 'ਚ? ਖੂਹ ਹਾਂ ਜਿਹੜੇ ਗਿਣੇ ਨਹੀਂ ਜਾਂਦੇ ਚੁੱਕ ਚਲੋ ਮੋਟੇ ਖੂਹ ਦੱਸੋ। 15-16 ਗਿਣ ਲਓ। ਅੱਛਾ 15-16 ਖੂਹ ਸਨ ਟੋਟਲ। ਠੀਕ ਹੈ ਹਾਂ ਜੀ ਜੀ। ਤੇ ਤੁਸੀਂ ਸੁੰਦਰ ਸਿੰਘ ਦਾ ਵੀ ਨਾਮ ਲਿਆ। ਇਹਨਾਂ ਦਾ ਖੂਹ ਹੈ। ਇੱਕ ਤੇ ਵੱਖਰਾ ਸੈਦਾ। ਅੱਛਾ और जो बाबे बेली का अच्छा सुंदर का जागर ओदा पुत्र सी खजान एक ओदा पुत्र सी वो जानते हो वो गबरू सन आड़ राज वाले ठीक ठीक ते दूसरे बेली दा ही भगतू प्यारा शगारा जी। वो इत्थे मर गया ही अच्छा कि खुरे बाहर ने धौना दे तोड़ी वो मर गया ही हाँ इस तरह सर ठीक है। ਤੇ ਪਾਣੀ ਸ਼ਾਨੀ ਜਿਹੜਾ ਲੱਗਦਾ ਸੀ ਪੈਲੀ ਖੂਹਾਂ ਦਾ ਹੀ? ਖੂਹਾਂ ਦਾ ਅੱਛਾ ਹੋਰ ਨਹਿਰ ਨਹੀਂ ਸੀ ਕੋਈ ਗੱਲ ਨਹੀਂ ਸੀ ਮਗਰੋਂ ਤੇ ਉਹਨਾਂ ਜੋ ਨਹਿਰ ਵੀ ਆਈ ਜੀ ਜੀ ਸਭ ਕੁਝ ਹੀ ਆਇਆ ਤੁਸੀਂ ਬਾਬਾ ਜੀ ਦੱਸਿਆ 20 ਮੁਰੱਬੇ ਪੈਲੀ ਸੀ ਆ ਬਰਿਆਰ ਪੂਰੀ ਵੀ ਤੇ ਸਾਰੀ ਆਪਣਾ ਵਕਦੀ ਸੀ ਨਹੀਂ ਹਾਂ। ਵਿੱਚ ਮੈਰੇ ਵੀ ਸਨ ਬਰਾਨੀ ਵੀ ਹਾਂ ਜੀ ਵਾਈ ਸੀ ਪੁੱਤ ਕਿਸੇ ਨੇ 2 ਵਿਗੇ ਝੋਨਾ ਲਾ ਰਿਆ ਕਿਸੇ ਨੇ 4 ਵਿਗੇ ਫੁਰਸਤ ਦਾ ਬਿਲਕੁਲ ਤੇ ਇੰਜੀ ਕਣਕ ਬੀਜਣੀ ਕਿਉਂਕਿ ਵਾਈ ਚਿੜ ਪਤਾ ਹੀ ਤਾਂ ਵੇਖੇ ਹੋਣੇ ਨੇ ਖੂਹ ਵਗਦੇ ਮਾੜਾ ਮਾੜਾ ਪਾਣੀ ਹੋਣਾ ਹਾਂ ਹਾਂ ਇਸ ਤਰ੍ਹਾਂ ਵਕਤ ਬੈਠਦਾ ਸੀ ਜੀ, ਤੇ ਜੀ। ਮਗਰੋਂ ਟਰਪਾਨਾਂ ਲੱਗੀਆਂ ਬੜਾ ਕੁਛ ਉਹਨਾਂ ਤੋਂ ਮਗਰੋਂ ਆਇਆ ਨਹਿਰ ਆ ਗਈ ਇਸ ਤਰ੍ਹਾਂ ਮੌਜਾਂ ਲੱਗੀਆਂ ਹੁਣ ਤੇ ਜੀ ਇਹ ਜਿਹੜੀ ਬੱਚੇ ਬਿਲਕੁਲ ਸਹੀ ਗੱਲ ਅਗਲੇ ਬਾਬਾ ਜੀ। ਬੜੀ ਕਿਸਮਤ ਵਾਲੇ ਹਾਂ ਉਹਦਾ ਵੀ ਇਸੇ ਤਰ੍ਹਾਂ ਬਾਬਾ ਜੀ ਕਿਸਮਤ ਵਾਲੇ ਤੇ ਹੈ ਵਾਂ ਲੇਕਿਨ ਉਹਦੀ ਬਰਕਤ ਬੜੀ ਸੀ। ਹੁਣ ਬਰਕਤ ਹੁਣ ਕਸਰਤ ਇੰਜੀ ਤੇ ਬਰਕਤ ਕੋਈ ਨਹੀਂ। ਇਹ ਉਹਦੀ ਜੀ ਪਤਾ ਸਾਰਿਆ ਹਾਂ ਬਿਲਕੁਲ ਸਹੀ ਬਾਤ। ਮੈਂ ਨਾ ਉਹ ਪੁੱਤਰ ਮੈਂ ਵੇਖਿਆ ਨਾ ਤੇ ਮੈਨੂੰ ਉਹਦੀ ਸ਼ਕਲ ਨਹੀਂ ਭੁੱਲਦੀ। ਉਹਨੇ ਲਵਾ ਰੱਖਿਆ ਤੇ ਰੰਗ ਇਹ ਸੀ ਤੇ ਸੇ ਭਰਦਾ ਹਾਂ ਤੇ ਸੋਹਣਾ ਜਵਾਨ ਹੈ ਬਿਲਕੁਲ ਐਵੇਂ ਜੀ। ਬੰਦਾ ਆਖੇ ਹਾਂ, ਉਹ ਸੀ ਨਾ ਉਹਦਾ ਆਪਣਾ ਸਰਦਾਰ ਸੰਤਾ ਸਿੰਘ ਦਾ ਮੁੰਡਾ ਸੀ। ਸੰਤਾ ਸਿੰਘ ਦਾ ਹੈ ਨਾ। ਸੁਖਵਿੰਦਰ ਸਿੰਘ ਦੂਜੇ ਦੇ ਕਿੰਨੇ ਪੁੱਤਰ ਸਨ? ਉਹ ਦੂਜੀ ਦੀ ਕੋਈ ਔਲਾਦ ਨਹੀਂ ਸੀ ਨੰਦਾ ਸਿੰਘ ਦੀ। ਹਜਾ ਹਾਂ ਉਹਦੀ ਕੋਈ ਔਲਾਦ ਨਹੀਂ। ਤੇ ਉਹਨੂੰ ਛੋਟੇ ਚਲੋ ਉਮਰ ਦੇ ਪੁੱਤਰ ਹੀ ਹੋਣਗੇ 4 ਹੋਣਗੇ 3 ਹਾਂਜੀ, ਹੋਣਗੇ ਹਾਂਜੀ। ਅੱਲਾ ਉਹਨਾਂ ਦੀ ਹਯਾਤੀ ਰੱਖੇ ਜੀ, 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 ਜੀ। ਜੂਦੇ ਰਹਿਣ ਬਿਲਕੁਲ ਅਸੀਂ ਤੇ ਬਿਲਕੁਲ। ਦੁਆਵਾਂ ਕਰਾਂਗੇ ਉਹਨਾਂ ਸਾਡੇ ਉਹ ਵਿੱਚੋਂ ਗਏ ਨੇ ਤੇ ਜੀ, ਜੀ। ਇਹ ਨਹੀਂ ਕੋ ਤੈਨੂੰ ਦੱਸਿਆ ਨਹੀਂ ਅੱਗੇ ਹਾਸੇ ਵਾਲੀ ਵੀ ਗੱਲ ਵੀ ਉਹ ਇੱਕ ਕੁੱਤੇ ਸੁੱਤਾ ਉਹ ਪਰਦਾਈ ਜੇ ਇੱਕ ਥੱਲੇ ਸਾਡਾ ਬਾਬਾ ਹੀ ਅੱਲਾ ਉਹਦੇ ਬੜਾ ਅੱਜ ਕੰਮ ਹੈ ਜੀ ਜੀ ਪੋਤਰੇ ਉਹਦੇ ਜਵਾਨ ਨੇ ਹਾਂ ਪੁੱਤਰ ਤੇ ਹੁਣ ਇੱਕ ਹੀ ਰਹਿ ਗਿਆ ਸ਼ਰੀਫ ਜਿਹੜਾ ਹੈ ਨਾ ਵੱਡਾ ਉਹ ਫੌਤ ਹੋ ਗਿਆ ਤੇ ਉਹ ਹਾਸੇ ਜ ਬੜੀਆਂ ਕਰ ਦਿੰਦਾ ਤੂੰ ਆਖਣ ਲੱਗਾ ਜੇ ਪੈਰ ਹੀ ਵੇੜੇ ਚ ਧਰਿਆ ਜੇ ਇਹਨਾਂ ਦੀ ਮਸ਼ਹੂਰੀ ਨੰਤੇ ਸੰਤੇ ਜੀ ਕੋਈ ਨੀਂਦਰ ਨਹੀਂ ਆਉਂਦੀ ਹੈ ਵੀ ਇੰਜੀ ਅੱਛਾ ਤੇ ਉਹ ਜਦੋਂ ਚੀਰਦੇ ਹਨ ਨਾ ਉਹਨੇ ਆਖਿਆ ਜੇ ਤੇ ਇੱਕ ਰੋਟੀ ਖਾਧੀ ਜੇ ਤੇ ਦੂਜੀ ਖਾਧੀ ਨਾ ਤੁਹਾਂ ਅੱਖੀ ਪੁੱਟਣੀ ਹੈ ਨਾ ਉਹ ਉੱਤੇ ਲੇਟ ਹੋ ਕੇ ਆਦੇ ਨੇ ਆ ਜਾਏ ਨੰਤਿਆ ਥੱਲੇ ਹੱਥ ਲਈਏ ਬਾਬੇ ਨੇ ਸਾਨੂੰ ਬਰਾਤ ਆਇਆ ਠੀਕ ਸ਼ੁਕਰਾਨਾ ਦਿਨ ਨਿਕਲਦੇ ਹਨ ਬਾਬੇ ਜਿਹੜੇ ਹਨ ਉਹ ਚੰਗੇ ਸਨ ਹੁਣ ਇਸ ਵਕਤ ਉਹ ਜਿਹੜੇ ਬਾਬੇ ਸੁੱਧੇ ਜੀ ਰਾਹ ਦੇ ਬੜਾ ਅੱਲਾ ਦਾ ਕਰਮ ਹੈ ਉਹਨਾਂ ਉੱਤੇ ਹਾਂ ਹਾਂ ਬੜਾ ਜੀ 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 ਖਯਲ ਹੈ ਹਾਂਜੀ 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 ਪੋਤਰੇ ਨੇ ਜੀ 3-4 ਉਹਦੇ ਤੇ ਸੋਹਣੇ ਜਵਾਨ ਨੇ ਸਹੀ। ਇੱਕ ਪੁਲਿਸ ਚ ਆ ਹਾਂਜੀ ਬਾਬਾ ਜੀ ਆਪਣਾ ਖੱਤਰੀ ਬਰਾਦਰੀ ਦੇ ਘਰ ਆਇਆ ਸਨ ਹਿੰਦੂ ਬ੍ਰਾਹਮਣ ਖੱਤਰੀ ਜਿਹੜੇ ਸਨ ਤੁਹਾਡੇ ਪਿੰਡ। ਖੱਤਰੀ ਪੁੱਤ ਬੱਦੋ ਮੱਲੀ ਸਨ ਅੱਛਾ ਅੱਛਾ ਇੱਥੇ ਕੋਈ ਨਹੀਂ ਸੀ। ਇੱਥੇ ਖੱਤਰੀ ਬੋਲੀ ਜੀ 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 ਤੇ ਦੁਕਾਨ ਸ਼ਕਾਨ ਉਸ ਵੇਲੇ ਕੋਈ ਹੈ ਸੀ ਪਿੰਡ ਚ? ਆਹੋ ਹੱਲੋਵਾਲ ਦਾ ਹੀ ਕਾਨ ਹਾਂ ਤੇ ਉਹ ਇੱਥੇ ਉਹਦਾ ਦੁਕਾਨ ਪਾਈ ਸੀ ਸਾਡੇ ਪਿੰਡ ਅੱਛਾ 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 ਉਹ ਖੱਤਰੀ ਸੀ ਉਹ ਹਲਵਾਲ। ਖੱਤਰੀ ਸੀ ਤੇ ਕਾਨ ਉਹ ਨਾਂ ਸੀ ਤੇ ਬਾਬੇ ਉਹਦੇ ਦਾ ਨਾਂ ਸੀ ਪਿਓ ਦੇ ਝੰਡੂ ਝੰਡੂ ਅੱਛਾ ਝੰਡੂ ਸਿੰਘ ਅੱਛਾ ਅੱਛਾ ਉਹ ਪਹਿਲਾਂ ਆਇਆ ਤੇ ਫਿਰ ਉਹ ਕਾਨ ਜਿਹੜਾ ਨਾ
ਘੋੜਾ ਉਹਨੇ ਰੱਖਿਆ ਸੀ ਤੇ ਉਹਨਾਂ ਦੇ ਘੋੜੇ ਦੇ ਸੌਦਾ ਤੋਂ ਢੋਂਦੇ ਹੁੰਦੇ ਹਨ। ਹਾਂ। ਉਹਨਾਂ ਬੜਾ ਚਿਰ ਇੱਥੇ ਦੁਕਾਨ ਰੱਖੀ। ਅੱਛਾ ਹਾਂ ਬਾਬੇ ਝੰਡੂ। ਸਹੀ ਸਹੀ। ਤੇ ਕੋਈ ਹਾਂਜੀ। ਸ਼ਾਦੀ ਵਿਆਹ ਆ ਜਾਣਾ ਪਿੰਡ 'ਚ ਤੇ ਆਹੋ। ਕੱਪੜਾ ਲੀੜਾ ਲੱਤਾ ਕਿੱਥੋਂ ਤੁਹਾਨੂੰ ਸ਼ਹਿਰ ਕਿਹੜਾ ਲੱਗਦਾ ਸੀ ਉਹ 47? ਸ਼ਹਿਰ ਬੱਦੋਮੱਲੀ ਅੱਛਾ ਜਾਂ ਨਾਰਵਾ ਠੀਕ ਹੈ। ਨੇੜੇ ਇਹ ਹੀ ਸੰਦੋ। ਜੀ, ਜੀ। ਬੱਦੋਮੱਲੀ ਬੜੇ ਚਿਰ ਦੀ ਇੱਥੇ ਤੇ ਖੱਤਰੀ ਤੇ ਕੀ ਉਹ ਬੜਾ ਕੁਝ ਰੱਖਦੇ ਹੁੰਦੇ ਹਨ। ਹਾਂ। ਜੋ ਜੀ ਕਰੇ ਜਿਹੜੀ ਲਾਹੌਰੋਂ ਚੀਜ਼ ਨਹੀਂ ਲੱਭਦੀ ਇੱਥੋਂ ਲੱਭ ਜਾਂਦੀ ਹੁੰਦੀ। ਵਾਹ ਜੀ ਵਾਹ। ਵਾਹ 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 ਬੰਦੇ ਧੁਖਦੇ ਸਨ। ਹੂੰ। ਫਕੀਰ ਜਿਹਾ ਸੀ ਅੱਛਾ ਜਿਹੜਾ ਸਾਡੇ ਪਿੰਡ ਦੇ ਉਹ ਵਸਦੇ ਹਨ ਨਾ ਬੜੇ ਜੀ ਜੀ। ਤੇ ਦੇਸਾਂ ਨੇ ਹਜ਼ਾਰ ਹੂੰ। ਤੇ ਸਾਰੀ ਸੌਣੀ ਲੈ ਲੈਣੀ। ਹੂੰ ਇਸ ਤਰ੍ਹਾਂ ਦੀ ਗੱਲ ਸੀ। ਜੀ 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 ਠੀਕ ਠੀਕ ਠੀਕ। ਹੋਰ ਸਕੂਲ ਲੱਗਦਾ ਸੀ ਪਿੰਡ ਸਕੂਲ ਹੈ ਸੀ ਨਹੀਂ ਤੇ ਜਿਹੜੇ ਉਹਨਾਂ ਤੋਂ ਮਗਰੋਂ ਪਏ। ਕਿਹੜੇ ਪਿੰਡ ਸਕੂਲ ਲੱਗਦਾ ਸੀ ਤੁਹਾਨੂੰ? ਉਦੋਂ ਜਾ ਚੰਦਰ ਕੇ ਮਗੋਲੇ ਨੇ ਹੂੰ ਜਾ ਕੇ ਤੇ ਬੱਦੋਬਲੀ ਸਮਝ ਲਿਆ ਨਾਰਾ ਦਰਾਡੇ ਹਨ। ਹੂੰ। ਉਹ ਜਿਹੜੇ 5-5 4-4 ਮੁੰਡੇ ਪੜੇ ਹਨ ਨਾ ਹਾਂ। ਉਹ ਕੋਈ ਸਿਪਾਹੀ ਲੱਗ ਗਿਆ ਉਦੋਂ ਦੇ ਆਪ ਧੱਕੇ ਨਾ ਲਵਾਉਂਦੇ ਹੁੰਦੇ ਹਨ। ਜੀ ਜੀ। ਤੁਸੀਂ ਨਹੀਂ ਕੋਈ ਗਏ ਸਕੂਲ? ਮੰਜ਼ਰ ਲੱਗ ਗਿਆ। ਤੁਸੀਂ ਗਏ ਸਕੂਲ? ਨਹੀਂ ਅੱਛਾ ਮੈਂ ਨਹੀਂ ਨਾ ਉਹ ਹੀ ਗਏ ਨੇ ਜੀ ਜੀ ਕੁਛ ਵੀ ਉਹ ਵੀ ਇਸੇ ਤਰ੍ਹਾਂ ਹੀ ਸਨ। ਜੀ ਜੀ। ਤੁਸੀਂ ਮੈਨੂੰ ਇੱਕ ਗੱਲ ਦੱਸੋ ਹਾਂਜੀ ਉਹਨਾਂ ਦੇ ਮੁੰਡੇ ਸਿੱਖਾਂ ਦੇ ਸਕੂਲ ਜਾਂ ਪੜ੍ਹਦੇ ਸਨ ਤੁਹਾਡੇ ਪਿੰਡ ਦੇ ਮੁਸਲਮਾਨਾਂ ਦੇ ਘਰਾਂ ਵਿੱਚੋਂ ਕੋਈ ਜਾਂਦਾ ਸੀ ਬੱਚਾ ਉਸ ਵੇਲੇ ਸਕੂਲ? ਸਕੂਲੇ ਹਾਂ ਨਹੀਂ ਜਾਂ ਆ ਤੁਹਾਡੇ ਪਿੰਡ ਦਾ ਕੋਈ ਪੜਿਆ ਲਿਖਿਆ ਕੋਈ ਮੁਲਾਜ਼ਮ ਉਸ ਵਕਤ ਦੇ ਵਿੱਚ? ਉਸ ਵਕਤ ਪੜ੍ਹਦੇ ਸਨ ਜੀ। ਅੱਛਾ ਇੱਕ ਅੱਛਾ ਬਾਬਾ ਬੁੱਢਾ ਸੀ ਹਾਂ ਉਹਦਾ ਪੁੱਤਰ ਸੀ ਹਾਂ ਹਵਾਲਦਾਰ ਫਿਰ ਉਹ ਹੋਇਆ ਉਹਦਾ ਸਾਦਕ ਨਾਂ ਹੈ ਅੱਛਾ ਨਾਂ ਸੀ ਫੌਤ ਹੋ ਗਿਆ। ਜੀ 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 ਇੱਕ ਸੋਹਣ ਸਾਈ ਸੀ ਅੱਛਾ ਉਹ ਵੀ ਪੜ੍ਹਦਾ ਸੀ। ਹੂੰ। ਇੱਕ ਹੋਰ ਕਰਕੇ ਇਹਦੇ ਤਰਾਇਆ ਕੋ ਜੀ 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 ਤੇ ਉਹ ਇੱਥੇ ਚੰਦਰ ਕੀ ਜਾਣਾ ਪੜਨ ਨੂੰ ਨਾ ਕਦੇ ਕਦੇ ਇਸ ਤਰ੍ਹਾਂ ਦੂਰ ਸੀ ਕੋਈ ਸਕੂਲ ਨਹੀਂ ਉਦੋਂ। ਜੀ ਜੀ ਮਗਰੂ ਉਹਨਾਂ ਤੋਂ ਮਗਰੂ ਹੀ ਸਭ ਕੁਝ ਬਣਿਆ। ਜੀ ਜੀ ਮੇਰਾ ਫੱਤੋ ਕੀ ਬਣਿਆ ਮਗਰੂ। ਠੀਕ ਹੈ ਹਾਂ। ਠੀਕ ਹੈ। ਬਾਬਾ ਜੀ ਇਹ ਸਾਧੂ ਸਿੰਘ ਦਾ ਘਰ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਵਿੱਚ ਘਰ ਸੀ ਆਹੋ ਮਤਲਬ ਚੜਾਈ ਚੜ ਕੇ ਜਾਣਾ ਹਾਂਜੀ ਪੈਂਦਾ ਸੀ। ਹਾਂਜੀ ਤੇ ਉਹ ਵਾ ਪਰਲੇ ਤੋਂ ਉਹਨੇ ਚੜਾਈ ਜਾ ਕੇ ਤੇ ਅੱਗੇ ਹੀ ਦਾਇਰਾ ਜੀ 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 ਉਦੋਂ ਵੀ ਉਹਨਾਂ ਨਾਂ ਲਿਆ ਲਿਖਿਆ ਉਹਨਾਂ ਆਖਿਆ ਦਾਇਰਾ ਜਿਹੜਾ ਸੀ ਹਾਂ, ਹਾਂ। ਮੈਂ ਕਿਹਾ ਉੱਥੇ ਘਰ ਨੇ ਹੁਣ ਪਏ ਠੀਕ ਉਹ ਠੀਕ ਦਾਇਰੇ ਤੇ ਤੇ ਜਿਹੜਾ- ਦਾਇਰੇ ਦੇ ਵਿੱਚ ਖੂਹ ਸੀ। ਅੱਛਾ ਬੋੜ ਬੜੇ ਹਨ ਹਾਂ ਹਾਂ ਤੇ ਖੂਹੀ ਸੀ। ਹਾਂ ਉਹ ਖੂਹੀ ਜਿਹੜੀ ਹੈ ਨਾ ਉਹ ਵਾਹ ਕੇ ਤੇ ਉਹ ਕੋਲ ਕੋਲ ਖੱਤੀਆਂ ਜਿਹੜੀਆਂ ਹਨ ਉਹਨੂੰ ਪਿਆਲ ਜਾਣਾ। ਉਸ ਵੇਲੇ ਉਹ ਅੱਛਾ ਜਿਹੜਾ ਤੁਸੀਂ ਪਾਣੀ ਪੂਣੀ ਪੀਂਦੇ ਸੋ ਹਾਂ। ਪਿੰਡ ਦੇ ਜਿਹੜੇ ਵਸਨੀਕ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਸਨ ਹਾਂ। ਉਸੇ ਉਹੀ ਖੂਹੀ ਲੱਗਦੀ ਸੀ ਕਿ ਜਾਂ ਹੋਰ ਵੀ ਉਹਦੇ ਤੋਂ ਇਲਾਵਾ ਖੂਹੀ ਹੈ ਸੀ? ਨਹੀਂ ਪੂਜਾ ਖੂਹ ਵੀ ਆ ਸੜ ਉਹਨਾਂ ਦੇ ਹੁੰਦਿਆ ਆ ਮੇਰੇ ਉਹਨਾਂ ਆਪ ਲਵਾਇਆ ਖੂਹ। ਅੱਛਾ। ਆ ਦਰਾਟਾ ਖੂਹ ਜਿਹੜੀ ਉਹ ਮੇਰੀ ਸੰਭਾਲ ਤੋਂ ਵੱਧ ਦੇ ਤੇ ਉਹਨਾਂ ਵਿੱਚ ਬਾਬਾ ਬੇਲੀ ਜਾਂ ਬਾਬਾ ਸੁੰਦਰ ਜਿਹੜੇ ਹਨ ਉਹਨਾਂ ਨੂੰ ਪਤਾ ਹੈ ਦਰਾਟਾ ਵੀ ਉਹਨਾਂ ਦਾ ਹੀ। ਅੱਛਾ ਅੱਛਾ ਫਿਰ ਉਹ ਪਾਣੀ ਵਾਲਾ ਵੀ ਉਹਨਾਂ ਦਾ ਸੀ। ਹੂੰ ਹੋਰ ਕਿਹੜਾ ਕਿਹੜਾ ਖੂਹ ਸੀ ਉਹ ਰੋਈ ਵਾਲਾ ਉਹ ਵੀ ਉਹਨਾਂ ਦਾ ਹੀ। ਉਹਨਾਂ ਦੇ 6-7 ਖੂਹ ਸਨ ਹੂੰ ਤੇ ਇੰਨੇ ਕੋਈ ਸਾਡੇ ਵੀ ਸਨ ਹੂੰ। ਜਾਂ ਕਿਸੇ ਦਾ ਘੱਟ ਹੋਏਗਾ ਇੱਕ ਅੱਧਾ ਇਸ ਤਰ੍ਹਾਂ ਸੀ ਗੱਲ। ਉਹ ਇਹ ਤੁਹਾਨੂੰ ਕੋ ਪਤਾ ਉਹਨਾਂ ਦੀ ਜ਼ਮੀਨ ਕਿੰਨੀ ਸੀ ਸੁੰਦਰ ਸਿੰਘ ਬਾਬੇ ਬੇਲੀ ਹੋਰਾਂ ਦੀ? ਬਾਬੇ ਬੇਲੀ ਹੋਰਾਂ ਦੀ ਤਗੜੇ ਜ਼ਮੀਂਦਾਰ ਕੌਣ ਸਨ ਬਰਿਆਰ ਪਿੰਡ ਚ? ਹੈ ਸੀ ਕੋਈ ਐਸਾ ਘਰ ਕਈਆਂ ਸਾਰੇ ਸਾਮੋ ਸਾਮੀ ਹੀ ਪਿਆਲੇ? ਨਹੀਂ ਵਿਚਾਰ ਸਨ ਹੁੰਦੇ ਨੇ ਫਰਕੋ ਫਰਕੀ। ਹੂੰ। ਬਾਬਾ ਬੇਲੀ ਤੇ ਬਾਬਾ ਸੁੰਦਰ ਹੂੰ ਇਹ ਟੋਕਦੇ ਇਹਨਾਂ ਦੀ ਪੈਲੀ ਵੀ ਵਾਵਾ ਸੀ। ਅੱਛਾ 18 20 ਕਿੱਲੇ ਸੀ। ਠੀਕ ਹੈ ਠੀਕ ਹਾਂ। ਹੈ। ਤੇ ਨੰਬਰਦਾਰ ਕਿਹੜਾ ਸੀ ਪਿੰਡ ਦਾ? ਲੰਬੜਦਾਰ ਜੀ ਸਾਡਾ ਬਾਬਾ ਸੀ ਹੁੰਦਾ ਅੱਛਾ ਉਹ ਸੀ। ਉਸ ਤੋਂ ਬਾਅਦ ਹੂੰ ਉਹ ਜਦੋਂ ਚਲੇ ਗਏ ਨੇ ਨਾ ਜੀ ਜੀ ਉਹਨਾਂ ਦੇ ਫਿਰ ਉਹਨਾਂ ਦੇ ਮਾਵਲੇ ਲਏ ਨੇ ਉਹ ਵੀ ਸਾਡਾ ਨੇੜੇ ਲੱਗਦਾ। ਸਰਦਾਰ ਨਹੀਂ ਫਿਰ ਸ਼ਰੀਫ ਨੇ ਵੀ ਲਿਆ ਨਾ ਇਹਨਾਂ ਵਾਲਾ। ਅੱਛਾ ਅੱਛਾ ਫਿਰ ਇਹਨਾਂ ਵਾਲੀ ਜਿਹੜੀ ਨੇ ਜ਼ਮੀਨ ਹੂੰ ਉਹਦਾ ਬਾਬਾ ਸ਼ਰੀਫ ਸੀ ਹੂੰ ਸਾਡਾ ਬਾਬਾ ਹੀ ਸੀ ਤੇ ਉਹਨ ਮਾਮਲਾ ਲੈਂਦਾ ਰਿਹਾ ਹੁਣ ਵੀ ਉਹ ਹੀ ਲੈਂਦਾ ਅੱਛਾ ਉਹ ਤੋਂ ਤੁਰ ਕੇ। ਤੇ ਇੱਕ ਲੰਬੜ ਸੀ ਸ਼ਾਹ ਮੁਹੰਮਦ ਦੇ ਪੁੱਤਰ ਸਨ ਤਰਾ ਜਲਾਲ ਹਾਂ। ਮੁਖਤਾਰ ਤੇ ਸਰਦਾਰ ਅੱਛਾ ਹੈ ਹੂੰ ਉਹ ਲੈਂਦੇ ਰਹੇ ਨੇ ਤੇ ਹੁਣ ਵੀ ਉਹ ਉਹਨਾਂ ਦਾ ਮੁੰਡਾ ਅੱਧੇ ਪਿੰਡ ਦਾ ਉਹ ਲੈਂਦਾ ਤੇ ਅੱਧੇ ਪਿੰਡ ਦਾ ਉਹ ਲੈਂਦਾ। ਠੀਕ ਹੈ ਠੀਕ ਹੈ। ਹਾਂਜੀ। ਤੇ ਆਪਣਾ ਸੁੰਦਰ ਸਿੰਘ ਵੀ ਹੈ ਸੀ ਨੰਬਰਦਾਰ? ਆਹੋ
ਸੁੰਦਰ ਸਿੰਘ ਵੀ ਲੰਬੜਦਾਰ ਸੀ ਬਲਦ ਖਜ਼ਾਨ ਉਹ ਸਿੰਘ। ਲੰਬੜ ਖਜ਼ਾਨ ਸਿੰਘ ਦਾ ਉਹ ਲੰਬੜ ਸੀ। ਅੱਛਾ ਅੱਛਾ ਉਹ ਗਏ ਨੇ ਨਾ ਤੇ ਇਹਨੂੰ ਇਹਨਾਂ ਨੂੰ ਮਿਲ ਲੰਬੜਦਾਰ- ਗਈ ਨੰਬਰ ਦਾ। ਹਾਂ ਜੀ। ਠੀਕ ਹੈ ਸਹੀ ਹੈ ਸਹੀ ਹੈ। ਹਾਂ। ਬਹੁਤ ਵਧੀਆ। ਬਾਬਾ ਤੇ ਲੰਬੜ ਬਣਾਈ ਸੀ ਇਹ ਲਾਲਾ ਮਗਰੋਂ ਆਏ ਨਹੀਂ ਤੇ ਉਹ ਉਹ ਇਹ ਤੇ ਮਹਾਜਰ ਸਾਡਾ ਇੱਥੋਂ ਦੇ ਕੇ ਜੰਮੂ ਰਿਆਸਤ ਦੀ ਇਹ ਕਦੋਂ ਉਹ ਤੇ ਇੱਥੋਂ ਵਾਲਿਆਂ ਦੀ ਗੱਲ ਹੈ ਜਿਹੜੇ ਤੇਰੇ ਵਿੱਚ ਵਸ ਕੇ ਪਿਓ ਦਾਦੇ ਤੇ ਸਾਡੇ ਚ ਗਏ। ਬਾਬਾ ਜੀ ਤੁਹਾਡੇ ਜਿਹੜੇ ਸੰਗੀ ਬੇਲੀ ਸਨ ਯਾਰ ਸੱਜਣ ਤੁਹਾਡੇ ਹਾਂਜੀ। ਜਿਹੜੇ ਹਾਣੀ ਸਨ ਹਾਂਜੀ। ਉਹਨਾਂ ਦੇ ਨਾਂ ਦੱਸੋ ਚਾਹੇ ਸਿੱਖਾਂ ਵਿੱਚੋਂ ਕੀ ਤੇ ਮੁਸਲਮਾਨਾਂ ਵਿੱਚੋਂ ਕੀ। ਯਾਰ ਇਹ ਪੁੱਤਰ ਮੇਰੇ ਹਾਣੀ ਸਨ ਕੇ ਅੱਛਾ 4 ਸਾਲ ਉਹਨੇ ਵੀ ਨਹੀਂ ਦੱਸਿਆ ਜੀ, ਜੀ, ਸੀ ਉਹ ਅੱਗੇ ਜਿਹੜਾ ਆਈ ਸੀ ਨਾ ਕੋਈ ਹੂੰ ਉਹਦੇ ਵਿੱਚ ਗੱਲਾਂ ਹੋਈਆਂ ਜੀ, ਜੀ, ਜੀ। ਤੇ ਉਹ ਜੋ ਦੀ ਸੂਰਤ ਨਹੀਂ ਮੈਂ ਵੇਖੀ ਹਾਂ, ਹਾਂ। ਤੇ ਮੁੰਡੇ ਦੀ ਸੂਰਤ ਵੇਖੀ ਹਾਂ। ਤਾਂ ਮੈਂ ਆਨਾ ਨਾ ਜੀ ਜੀ ਇਹ ਨੰਤਾ ਸੰਤਾ ਹਾਂ ਇਹ ਮੇਰੇ ਆਣੀ ਸਨ ਅੱਛਾ 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 ਸਿਆਰਾ ਹਾਂ ਜਾਗਰ ਠੀਕ ਹੈ ਖਜ਼ਾਨ ਹੂੰ ਇਹ ਆਹੋ ਇਹ ਸਾਰੇ ਆਣੀ ਬੰਟੂ ਦੇ- ਇਹ ਥੋੜੇ ਵੱਡੇ ਹਨ ਤਿੰਨ ਭਰਾ ਠੀਕ ਹੈ ਬੰਟੂ ਹਾਂ। ਅਰਜਨ ਅੱਛਾ ਤੇ ਮੁਨਸ਼ੀ ਹਾਂ ਇਹ ਵੱਡੇ ਸਨ ਤੁਹਾਡੇ ਆ ਅੱਛਾ 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 ਤੇ ਇਹਨਾਂ ਉਹਨਾਂ ਦੀ ਇਟਾਲੀਆ ਨਾਲ ਲੜਾਈ ਹੋਈ ਸੀ, ਪਤਾ ਉਹਨਾਂ ਨੂੰ ਲੜਾਈ ਬੜੀ ਵੱਡੀ ਹੋਈ ਸੀ ਅੱਛਾ ਤੇ ਉਹ ਫਿਰ ਗੇਤਰੇ ਇਹਨਾਂ ਦਾ ਜਦੋਂ ਉਹ- ਪਤਾ ਲੱਗਾ ਨਾ ਉਹਨਾਂ ਨੂੰ ਹਾਂ, ਹਾਂ। ਭਈ ਆਹ ਉਧਰ ਜਾਣਾ ਤੇ ਮੁਸਲਮਾਨ ਇੱਧਰ ਨੇ ਅੱਛਾ ਤੇ ਉਹ ਗੇਤਰਾ ਸਮਾਨ ਗੱਡੇ ਤੇ ਧਰਿਆ ਤੋਂ ਨਿਕਲ ਗਏ ਉਹ ਲੜਾਈ ਅੱਲਾਹ ਤਾਲਾ ਨੇ ਖੈਰ ਨਾ ਕੋਈ ਗੱਲ ਨਾ ਫੇ ਕਹਿ ਹੋਈ ਹੂੰ। ਤੇ ਉਹ ਵੀ ਚਲੇ ਗਏ ਜੇ ਅਹੀ ਵੀ ਖੈਰੀ ਮੇਰੀ ਹੂੰ ਆਹੋ ਬੰਦਾ ਕੋਈ ਨਹੀਂ ਮਰਿਆ ਜੋ ਮੂੰਹ ਮਨ ਡਾਂਗ ਚੱਲ ਗਈ ਜੀ ਜੀ ਅੱਛਾ ਅੱਛਾ ਉਹ ਕੋਈ ਉਹ ਆਪਣੀ ਫਿਰ ਜੱਟਾਂ ਦੀ ਹੁੰਦੀ ਹੈ ਕੋਈ ਜ਼ਮੀਨ ਭਾਂਡੇ ਤੋਂ ਹੋ ਜਾਂਦੀ ਹੈ ਆਹੋ ਵਜ੍ਹਾ ਕੀ ਸੀ ਆਏ ਸੀ ਹਾਂ ਜ਼ਮੀਨ ਦੀ ਵਜ੍ਹਾ ਤੋਂ ਹੋਈ ਸੀ ਨਹੀਂ। ਹਾਂ ਉਹ ਮਈਆਂ ਕੋਈ ਹੋਣ ਕੱਢੀਆਂ ਉਹਨਾਂ ਦੀਆਂ ਤੇ ਉਹ ਫਿਰ ਇਹ ਖਾਰ ਤੂੰ ਝਗੜ ਪਿਆ ਆਹ। ਅੱਛਾ ਅੱਛਾ ਚਲੋ ਉਹ ਸਹੀ ਜਿਹੜਾ ਨਾ ਬੰਤੂ ਮਾਝੇ ਕੀ ਕਰੇ ਸਰਾਂ ਦਾ ਇਹ ਬਜ਼ੁਰਗ ਸੀ ਅੱਛਾ ਅੱਛਾ ਅੱਛਾ, ਸਹੀ ਆਹ ਉਹ ਉਹਨਾਂ ਨੇ ਸਾਨੂੰ ਕੁਝ ਨਾਂ ਦੱਸੇ ਕਿ ਜਿਹੜੇ ਸੰਤਿਆ ਸਿੰਘ ਦੇ ਹਾਣੀ ਸਨ ਕਰਮਦੀਨ ਯਾਰ ਸ਼ੇਰ ਮੇਰੇ ਕੋ ਆਖਿਆ ਹੀ ਨਹੀਂ ਬਹਾਉਦੀਨ ਹਾਂ ਨਿਆਮਤ ਟੁੰਨਾ ਕੁੰਨਾ ਇਹ ਬਾਬਾ ਜੀ ਹੈ ਨੇ ਬਜ਼ੁਰਗ ਇਹ ਕਰਮਦੀਨ ਖੁਦਾ ਬਖਸ਼ ਨਹੀਂ ਕਰਮਦੀਨ ਖੁਦਾ ਬਚ ਕੇ ਸਾਰੇ ਫੌਤ ਹੋ ਗਏ ਬਹਾਉਦੀਨ ਉਹਦਾ ਪੁੱਤਰ ਹੈ ਜੋ ਉਹ 150 ਸਾਲ ਦਾ ਕਰਮਦੀਨ ਦਾ ਬਰਕਤ ਅੱਛਾ ਹਾਂ 150 ਦਾ ਹਜ਼ਾਰਾ ਉਹ ਵੇਖਿਓ ਉਹ ਕਿੰਨੀ ਉਮਰ ਬਾਬੇ ਦੀ 150 ਸਾਲ ਉਹ ਤਾਂ ਸਾਰੇ ਤੋਂ ਵੱਡਾ ਬਾਬੇ ਬਰਕਤ ਦੀ ਸਾਡੇ ਸਾਰੇ ਪਿੰਡੂ ਇਸ ਵਕਤ ਹੁਣ ਉਹ ਵੱਡਾ 47 ਵੇਲੇ ਦੀ ਕਿੰਨੀ ਉਮਰ ਸੀ ਭਲਾ ਬਾਬੇ ਦੀ ਇਹ ਦੱਸੋ ਉਹ ਬਾਬੇ ਦੀ ਉਮਰ ਸੀ ਅਹੀ ਜੰਮੇ ਹਾਂ ਕੋ ਪਤਾ ਲੱਲਾ ਚ ਉਹ ਗੱਭਰੂ ਚ ਓ ਹੋ ਅੱਛਾ ਉਸ ਬਾਬੇ ਇਹ ਸਾਨੂੰ ਪਤਾ ਅਹੀ ਜੰਮੇ ਆ ਕੋ ਤੂੰ ਹਿਸਾਬ ਲਾ ਲਾ ਵੀ ਮੇਰੀ ਉਹ ਬਹੁਤ 90 ਬਾਬੇ ਦੀ ਉਮਰ 90 ਗਿਣਤੀ ਅਹੀ ਜੰਮੇ ਆ ਤੇ ਬਾਬਾ ਹਾਲ ਵਾਂਗਾ ਹੁੰਦਾ ਸੀ ਆਹੋ ਇਹ ਹੈ ਪਰ ਉਹ ਜਾਂ ਵਾਜਾ ਹੀ ਵੱਜਾ ਬਿਲਕੁਲ ਬਿਲਕੁਲ ਵਾਜਾ ਗਲਤ ਗੱਲ ਹੈ ਉਹ ਤੂੰ ਟੱਪਦਾ ਤੇ ਫਿਰ ਬੰਦਾ ਵੈਸੇ ਹੀ ਹਾਂ ਜੀ ਉਹਨੂੰ ਡੇਰਾ ਹੋਇਆ ਹੁੰਦਾ ਬੜੀ ਗੱਲ ਹੈ ਬਾਬਾ ਜੀ ਬਾਬਾ ਜੀ ਬੜੀ ਗੱਲ ਹੈ। ਯਾਰ, ਅੱਛਾ ਕਿਹੜਾ? ਸੁਣਾਓ ਕੋਈ ਸ਼ੇਰ ਸ਼ੇਰ ਕਿਹੜਾ ਉਸ ਵੇਲੇ ਜਿਹੜਾ ਉਹਨਾਂ ਵਿੱਚ ਬਹਿ ਕੇ ਤੁਸੀਂ ਬੋਲਦੇ ਸੋ ਜਾਂ ਉਹਨਾਂ ਦੇ ਜਾਣ ਤੋਂ ਪਿੱਛੋਂ ਉਹਨਾਂ ਦੇ ਬੈਂਤ ਜੁਦਾਈ ਤੋਂ ਚ ਤੂੰ ਬੋਲਦੇ ਹੁੰਦੇ ਸਾਂ ਗੱਡ ਬੋਲ- ਜਾ ਤੇ ਬਹਿ ਕੇ ਹਾਂ, ਹਾਂ। ਜਿਵੇਂ ਬੈਂਤ ਆਖੀ ਜੀ ਹਾਂ ਉਦੋਂ ਹੈ ਵੀ ਬਾਲ ਸਾਂ ਅਣਾਣੇ ਸਾਂ ਅੱਛਾ ਅੱਛਾ ਉਦੋਂ ਬਾਅਦ ਫਿਰ ਚਲੋ ਆਖ ਲੈਂਦੇ ਰਹੇ ਆ ਉਹ ਵੱਖਰੀ ਗੱਲ ਹੈ ਜੀ, ਜੀ। ਹੋਰ ਇਹ ਕੀ ਸੁਣਾਓ ਕੁਝ ਹੈ? ਇਹ ਤੁਹਾਡੀ ਸਾਰੀ ਗੱਲਬਾਤ ਉਹਨਾਂ ਤੱਕ ਜਾਣੀ ਹੈ ਹਾਂ ਜਿਹੜੇ ਇਸ ਮੈਨੂੰ ਵੇ- ਪਤਾ ਲੱਗ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੇ ਸੁਣਨੀ ਹੈ ਹਾਂ ਤੇ ਹਾਂ ਉਹ ਮਤਲਬ ਆ ਕਿ ਸ਼ੇਰ ਨਹੀਂ ਆਉਂਦਾ ਇੱਕ ਬੈਨ ਦਾ ਹਾਂ ਹਾਂ ਤੇ ਫੜ ਬੋਝੂ ਕੱਢ ਕੇ ਬਾਹਰ ਸਾਨੂੰ ਰਹਿੰਦਾ ਖੁੱਲਦਾ ਸੁਭਾਵ ਨਹੀਂ ਲੈਣ ਦਿੰਦੇ ਜਿਹੜੀ ਜੂਹ ਤੇ ਮੌਜਾਂ ਮਾਣੀਆਂ ਸਨ ਉਹ ਜੂਹ ਤੇ ਘੜੀ ਨਹੀਂ ਬੈਠ ਦਿੰਦੇ ਹਮ। ਜਾਂਦੀ ਵਾਰ ਪਿਆਰਿਆਂ ਸੱਜਣਾ ਨੂੰ ਉਹ ਇੱਕ ਵਾਰ ਸਲਾਮ ਨਹੀਂ ਲੈਣ ਦਿੰਦੇ ਬਾਬਾ ਜੀ ਜਦੋਂ ਟਾਈਮ ਆਇਆ ਵੇ ਹਾਂਜੀ ਇਹ ਤੁਸੀਂ ਖਬਰਾਂ ਰੋਲੇ ਸੁਣੇ ਕਿ ਉਧਰ ਹਿੰਦੁਸਤਾਨ ਲਗਾ ਬਣਨ ਇੱਧਰ ਪਾਕਿਸਤਾਨ ਲਗਾ ਬਣਨ ਆਹੋ ਜਿਹੜੇ ਇਹ ਸੰਤਾ ਹੋਰੀ ਸਨ ਇਹਨਾਂ ਨੂੰ ਕਿੰਨੇ ਦਿਨ ਪਹਿਲੇ ਪਤਾ ਲੱਗ ਗਿਆ ਸੀ ਕਿ ਸਾਨੂੰ ਸਾਡਾ ਵਤਨ ਨਹੀਂ ਰਿਹਾ ਸਾਨੂੰ ਛੱਡ ਕੇ ਜਾਣਾ ਪੈਣਾ ਵਾਹ ਦਿਨ ਪਤਾ ਲੱਗ ਗਿਆ ਅੱਛਾ ਫੇਰ ਇਹਨਾਂ ਨੇ ਨਾ ਹਾਂ ਚਲੇ ਗਏ ਅੱਛਾ ਇੱਕ ਦਿਨ
ਠੀਕ ਹੈ ਜਦੋਂ ਆਖਿਆ ਇੱਧਰੋਂ ਜਥਾ ਆ ਗਿਆ, ਜਥਾ ਆਂਦੇ ਹਨ ਹਾਂਜੀ। ਹੈ ਵੀ ਜਥਾ ਸੀ। ਜੀ ਜੀ ਇਹ ਨਾ ਇੱਥੋਂ ਫਿਰ ਨਿਕਲ ਗਏ ਨੇ ਪਿੰਡੋਂ। ਪਿੰਡ ਵੀ ਕੋਈ ਤਰ੍ਹਾਂ ਇਹਨਾਂ ਦੇ ਪਿੰਡੂ ਜਿਹੇ ਨਿਕਲ ਗਏ ਨੇ ਤੇ ਜਦੋਂ ਲੈਣ ਤੇ ਗਏ ਨੇ ਨਾ ਗੱਡੀ ਵਾਲੀ ਤੇ, ਉੱਥੇ ਇਹਨਾਂ ਨੇ ਬਹਿ ਕੇ ਕਿਤੇ ਸਲਾਹ ਕੀਤੀ ਹੈ ਭਾਈ ਫੇਰ ਸਹੀ ਹੁਣ ਅਸਰਾ ਮਾਰੇ ਜਾਣ। ਅੱਗੇ ਵੀ ਜਥੇ ਸਨ ਠੀਕ ਤੇ ਵੱਢੀ ਜਾਂਦੇ ਹਨ ਜੀ। ਮੁਸਲਮਾਨ ਇਹਨਾਂ ਨੂੰ ਦੇ ਸਾਨੂੰ, ਅੱਛਾ ਤੇ ਇਹਨਾਂ ਫਿਰ ਸੋਚ ਕੇ ਤੇ ਪਿੰਡ ਆ ਗਏ, ਵਾਪਸ ਪਿੰਡ ਆ ਗਏ ਵਾਪਸ ਪਿੰਡ ਆ ਗਏ। ਅੱਛਾ। ਜਿਸ ਵੇਲੇ ਪਿੰਡ ਆ ਗਏ ਉੱਥੇ ਇਹਨਾਂ ਨੇ ਐਲਾਨ ਇਹਨਾਂ ਕਰ ਦਿੱਤਾ ਵੀ ਅਸੀਂ ਮੁਸਲਮਾਨ ਹੋ ਗਏ ਆ। ਅੱਛਾ ਆ ਕੇ ਸੋ ਬਿਸਮਿਲ੍ਲਾ। ਹਾਂ। ਚਲੋ ਫੇਰ ਦਾ ਕੋਈ 6 ਮਹੀਨੇ ਹਾਂ ਇੱਕੋ ਥਾਂ ਖਾਂਦੇ ਪੀਂਦੇ ਰਹਿਣਾ, ਵਿਚਾਰ ਹੀ ਹਟ ਗਈ। ਅੱਛਾ ਇੱਕ ਬਿਹਾਰੀ ਸੀ ਨਾਂ ਦਾ, ਹਾਂ ਉਹ ਇਹਨਾਂ ਨੇ ਕਲਾਇਆ ਸੀ ਆ ਬਣਾਉਣ, ਜਿਹੜਾ ਆਂਦੇ ਲਸਣ ਸੇ ਕੀ ਅੱਛਾ ਅੱਛਾ ਜੀ ਜੀ ਆਹੋ ਜੀ ਜੀ ਪਰਮਟ ਪਰਮਟ। ਠੀਕ ਹੈ ਉਹ ਕਦੇ ਕਿਤੇ ਆਉਂਦਾ ਰਿਹਾ, 2-3 ਮਹੀਨੇ ਰਿਹਾ ਬਾਹਰ। ਹਾਂ। ਕਦੇ ਕਿਤੇ ਉਹਨੇ ਆਉਣਾ ਤੇ ਫਿਰ ਜਿਹੜਾ ਨਾਂ ਭੁੱਲਣਾ, ਉਹ ਹਰ ਜੀ ਦਾ ਕਰ ਕੁਰ ਕੇ ਹਾਂ ਤੇ ਅਖੀਰ ਜਦੋਂ 4 ਮਹੀਨੇ ਹੋ ਗਏ ਨਾ, ਤੇ ਇਹ ਵੇਖਿਆ ਬਾਹਰ ਖੂਬ ਗਏ ਹਵਾਉਣ, ਚਾਹ ਖਲਕਤ ਕਹੀ ਅੱਗੇ ਆ ਮਾੜੇ ਬਾਬਾ ਹੱਲੋ ਹੈ, ਜੀ ਹੱਲੋ ਜਿਹੜਾ ਇੱਥੇ ਦਫਲਾਇਆ, ਅੱਛਾ ਉੱਥੇ ਜਾ ਕੇ ਤੇ ਉਹ ਟਰੱਕ ਖਲੋਤਾ। ਇਹ ਟਰੱਕ 'ਚ ਬਹਿ ਗਏ ਨੇ, ਅਸੀਂ ਸਾਰੇ ਮਿਲ ਗਏ ਆ। ਇੱਕ ਦੂਜੇ ਨੂੰ ਜੱਫੇ ਲੈ ਲੈ ਰੋ ਕੇ ਤੇ ਹਾਲ ਗਵਾ ਲਿਆ। ਹਾਏ ਓ ਤੁਸੀਂ ਤੁਰ ਚੱਲਿਓ, ਕੀ ਹੋਇਆ? ਉਹ ਸਾਡੇ ਗੱਲ ਲੱਗ ਰੋਣ। ਉਹ ਫਿਰ ਇੰਜ ਗਏ। ਠੀਕ ਠੀਕ, ਮਤਲਬ ਕੋਈ ਜਾਨੀ ਨੁਕਸਾਨ ਨਹੀਂ ਹੋਇਆ? ਨਹੀਂ, ਨਾ ਉਹਨਾਂ ਹੀ ਛੇੜਿਆ ਤੇ ਨਾ ਅਸਾਂ ਹੀ ਉਹਨਾਂ ਦਾ ਕੋਈ ਜੀਵ ਛੇ। ਆਪਣਾ ਸਮਾਨ ਸਮੂਨ ਵੀ ਲੈ ਕੇ, ਡੰਗਰ ਵੱਛਾ ਕੀ ਜਾਂ? ਨਾ ਉਹ ਹੀ ਪਹਿਲੇ ਲੈ ਕੇ ਜਿਹੜੀ ਜੁਲੀ ਬੰਜੀ, ਜੀ ਜੀ ਉਹ ਮੁਨਸ਼ੀ ਹੋਰੀ ਆਪਣੀਆਂ ਜਾਨਾਂ ਹੀ ਲੈ ਕੇ ਹੋ? ਇਹ ਤੇ ਫਿਰ ਜਾਨਾ ਹੀ ਲੈ ਕੇ ਗਏ। ਠੀਕ ਹੈ, ਸਹੀ ਤੁਰ ਗਏ, ਠੀਕ ਠੀਕ, ਕੋਈ ਸ਼ਾਇਦ ਨਾ ਖੜੀ। ਸਹੀ ਹੈ ਸਹੀ ਹੈ। ਹੋਰ ਬਾਬਾ ਜੀ ਕੋਈ ਉਸ ਵੇਲੇ ਦੀ ਕੋਈ ਗੱਲ? ਜੀ ਹੋਰ ਕਿਹੜੀ ਕਰ, ਫਿਰ ਇਸ ਤਰ੍ਹਾਂ ਤੁਹਾਨੂੰ ਦੱਸਿਆ ਹੁਣ ਲੱਖਾਂ ਕਰ ਸਕੀਆਂ ਨੇ ਭਾਈ ਬੈਠੇ ਜੋ ਵੀ ਇਹ ਕਰਦੇ ਹੁੰਦੇ ਸਾਂ। ਹੁਣ ਉਹ ਗੱਲਾਂ ਤੇ ਭੁੱਲ ਗਈਆਂ ਨੇ, ਕਈ ਯਾਦ ਅਜੇ ਜਾਂ ਯਾਦ ਸਨ, ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀਆਂ ਨੇ। ਜੀ ਜੀ ਹਾਂ ਬਾਬਾ ਜੀ, ਉਹਨਾਂ ਦਾ ਦਿਲ ਕਰਦਾ ਵੇ ਆਪਣਾ ਪਿੰਡ ਵੇਖਣ ਤੇ? ਉਹ ਆਂਦੇ ਯਾਰ 2 ਮਹੀਨਿਆਂ ਨੂੰ ਅੱਛਾ ਆਂਦੇ ਹਣਾਵਾਂਗੇ। ਸਹੀ ਸਹੀ, ਸਾਡੇ ਨਾਲ ਵਾਅਦਾ ਕੀਤਾ ਉਹਨੇ, ਅੱਛਾ ਨੋਹਾਂ ਪਿਓ ਪੁੱਤਰ ਵਾਹ ਜੀ ਵਾਹ। ਭਾਈ ਅਸੀਂ ਜ਼ਰੂਰ ਆਵਾਂਗੇ। ਹਾਂ ਮੈਂ ਕਿਹਾ ਸੋਹਣਿਓ ਮੈਂ ਤੇ ਆ ਨਹੀਂ ਜੇ ਸਕਦਾ, ਹਾਂ ਨਹੀਂ ਤੇ ਮੈਂ ਉਛਲਦਾ ਹੈ ਦਿਲ ਕਦੇ ਮੈਂ ਤੁਰ ਸਕਦਾ ਹੁੰਦਾ ਤੇ ਜ਼ਰੂਰ ਵਾਈ ਪਹੁੰਚਦਾ। ਗੱਲ ਕੀ ਨਹੀਂ ਕਿ ਕੋਈ ਨਹੀਂ ਗੱਲ, ਖੈਰ ਚੱਲਾ ਹੀ ਅੱਲਾ ਦੀਆਂ ਰਹਿਮਤਾਂ ਨੇ ਹੁਣ ਲੋਕਾਂ ਤੇ ਜੀ ਜੀ, ਵਸਦੇ ਨੇ, ਟੁੱਕਰ ਖਾਂਦੇ ਨੇ। ਉਹ ਵਕਤ ਹੋਰ ਸਨ। ਸਹੀ ਬਾਤ, ਹਾਂ ਠੀਕ ਠੀਕ ਠੀਕ, ਸਹੀ ਹੈ। ਤੇ ਇਹ ਤੁਸੀਂ ਘਰ ਦੱਸ ਛੜੋ ਜਿੱਥੇ ਇਹਨਾਂ ਦਾ ਘਰ ਸੀ, ਇਹਨਾਂ ਦੇ ਘਰ ਦਾ ਥੋੜਾ ਉਹ ਮੈਂ ਦੱਸਣਾ, ਇਹ ਮੁੰਡੇ ਤੁਹਾਡੇ ਨਾਲ ਜਾਂਦੇ ਨੇ, ਮੈਂ ਤੇ ਤੁਰਨੇ ਨਾ। ਜੀ ਜੀ ਜੀ, ਬਿਲਕੁਲ ਬਿਲਕੁਲ। ਇਹ ਗਲੀਏ ਪੈ ਜਾਓ ਨਾ, ਤੇ ਉਰਲਾ ਇੱਕ ਘਰ ਛੱਡ ਕੇ ਨਾ ਉਰਲੇ ਬੰਨੇ ਤੇ ਇੱਕ ਹੋਰ ਨਿੱਕੇ ਨਿੱਕੇ ਘਰ ਛੜੋ। ਅੱਛਾ ਤੇ ਅਗਲੇ ਦਾ ਉਰਲਾ ਇਹਨਾਂ ਦੇ ਸਨ, ਜੀ ਜੀ, ਇਹ ਦੱਖਣ ਬੰਨੇ ਗਲੀ ਦੇ ਇਹਨਾਂ ਦੇ ਸਨ। ਪਰਲੇ ਦਾ ਤੁਹਾਨੂੰ ਪਏ ਲੱਭੇਗੀ ਗਲੀ ਥੋੜੀ ਥੋੜੀ ਤੇ ਉੱਚੀ ਹੈ ਜੀ ਉਹ ਚੜ ਕੇ ਤੇ ਅੱਗੇ ਦਾਇਰਾ। ਬਰਿਆਰ ਠੀਕ ਪਤਾ ਲੱਗ ਗਿਆ, ਭਾਈ ਹੋਰੀ ਕਹਿ ਰਹੇ ਸਾਡੇ ਨਾਲ ਜਨ। ਮੈਂ ਤੁਹਾਡੇ ਕੋਲ ਇੱਕ ਗੱਲ, ਬਰਿਆਰ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਇਹਨਾਂ ਦੇ ਨਾਂ ਦੱਸ ਲਓ। ਹਲਵਾ, ਅੱਛਾ, ਨੰਗਾ, ਮਸ਼ਾਣਾ, ਕਾਣੀ, ਕੋਲੀ, ਸਹੀ ਹੈ, ਘੁੰਮਣਾ ਦਾ ਪਿੰਡ, ਠੀਕ, ਚੱਕਰੀ, ਅੱਛਾ, ਜਦੋੜੇ, ਇਹ ਸਭ ਨਾਲ ਸਨ ਸਾਡੇ। ਗਿੱਦੀਆਂ, ਫੱਤੋ ਕੇ, ਇਹ ਕੁੱਲ ਕੋਈ 8-9 ਪਿੰਡ ਜਿਹੜੇ ਨਾ, ਇਹ ਕੁੱਕੜਾ ਡਾਰੀ ਨੇ ਸਾਹਿਬ ਦਾ ਕਾਣੀ ਦੱਸੀ। ਅੱਛਾ ਅੱਛਾ, ਜੇ ਲਿਖਣੇ ਨੇ ਤੇ ਲਿਖ ਲਓ। ਨਹੀਂ ਇਹ ਸਾਰਾ ਕੁਝ ਹੋ ਗਿਆ। ਅੱਛਾ ਚਲੋ ਆ ਇਹ ਇੰਜ ਗੱਲ। ਸਹੀ ਹੈ ਸਹੀ ਹੈ, ਹਾਂ ਠੀਕ ਹੈ ਬਾਬਾ ਜੀ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਸਲਾਮਤ ਰੱਖੇ। ਮੌਤ ਤੇ ਬਰ ਹੱਕ ਕੇ ਉਹ ਤੇ ਆਣੀ ਇੱਕ ਨਾ। ਉਹ ਲੰਮੀ ਚਾੜ ਕੇ ਸਮਝੀ ਸਾਨਾ ਸਈਆਂ
ਤੇ ਲੱਗੇ ਨੈਣ ਤੇ ਨੀਂਦ ਹਰਾਮ ਹੋ ਗਈ ਨੀ ਉਹਨੇ ਲੁੱਟਿਆ ਏ ਪੁੱਟਿਆ ਮਾਣ ਮੇਰਾ ਤੇ ਸਾਰੇ ਜੱਗ ਦੇ ਵਿੱਚ ਬਦਨਾਮ ਹੋ ਗਈ ਉਹ ਜਿਹਦੀ ਜਾ ਮੈਂ ਕੱਜ ਕੇ ਲੰਘਦੀ ਸਾਂ ਤੇ ਸਾਡੇ ਪਿਆਰ ਵਾਲੀ ਜੋ ਚਰਚਾ ਆਮ ਹੋ ਗਈ ਤੇ ਆਬਦ ਕਦੂ ਦੀ ਮੈਂ ਢੀਕਨੀ ਆ ਉਹ ਸੁਬਾ ਕਹਿ ਗਿਆ ਤੇ ਵਈ ਤੂੰ ਸ਼ਾਮ ਹੋ ਗਈ ਨਹੀਂ ਆਖਿਆ ਬੜੀ ਉਹਨੂੰ ਆਖੀ ਤੇਰੀ ਯਾਦ ਵਈ ਤੁਹਾਡੀ ਜੁੜ ਰਹਿੰਦੇ ਨੇ ਚਲੋ ਆਇਓ ਜਰੂਰ ਆ ਤੇ ਨਾ ਤੂੰ ਵੀ ਗਿਆ ਹਾਂ ਬੜੀ ਗੱਲ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਖੁਸ਼ ਕਰਤਾ ਬਾਬਾ ਜੀ ਤੁਸੀਂ ਮੈਨੂੰ ਤੇ ਕੋਈ ਬੜੇ ਪਤਾ ਹੀ ਜ਼ਿੰਦਾ ਆਦਮੀ ਹੋ ਨਹੀਂ ਤੁਸੀਂ। 3 ਦਿਨ ਵੀ ਦਿਆ ਰਹਾ ਨਾ ਹਾਂ, ਹਾਂ। ਤੇ ਮੇਰੇ ਕੋਈ ਇੰਨੀ ਕਲਾਮ ਹੈ ਹੋਏ, ਪਰ ਹੋਏ। 3 ਦਿਨ ਵੀ ਨਹੀਂ ਮੁੱਕ ਸਕਦੀ ਬਾਹਰ ਆਲੋ ਵਕਤ ਹੀ ਲੱਗ ਗਿਆ ਹੁਣ ਨਾ ਮੈਂ ਉਹ ਲੋਕ ਆਂਦੇ ਨੇ ਸ਼ੀਰੀ ਫਰਿਆਦ ਜੀ ਮੇਰੇ ਮਾਸੀ ਦੇ ਪੁੱਤਰ ਨੇ ਕਿਤਾਬ ਲਿਖੀ ਹਾਂ ਤੇ ਉਹ ਮੈਨੂੰ ਤਕਰੀਬਨ ਸਾਰੀ ਆ ਗਈ ਤੇ ਲੋਕ ਆਂਦੇ ਜਾਣਾ ਪੰਜ ਗਰਾਈਆਂ ਦੇ ਜਿਹੜੇ ਪਿੰਡ ਕਿਰਤੋਂ ਉਹਨਾਂ ਵਾਲਾ ਅੱਗੇ ਖਿਲਾਫ ਛੱਡ ਆਏ ਅੱਛਾ ਅੱਲਾ ਜਾਣਦਾ ਉਹ ਆਂਦੇ ਨੇ ਨਾਲ ਬਾਂਹ ਤੇ ਅੱਗੇ ਚੀਰੀ ਫਰਿਆਦ ਨੂੰ ਖਿਲਾਰ ਛੱਡਦਾ ਏਡੀ ਆਵਾਜ਼ ਸੀ ਵਾਹ ਤੇ ਹੁਣ ਉਮਰ ਬਹੁਤ ਹੀ ਤੁਹਾਨੂੰ ਦੱਸਿਆ 90 ਸਾਲ ਦੇ ਕੋਈ ਗਿਣਦਾ ਕੋਈ 5 ਉੱਤੇ ਵੀ ਗਿਣ ਸਕਦਾ ਮੈਂ ਹੁਣ ਪੜ੍ਹਦਾ ਨਾ ਮੈਂ ਲਿਖੀ ਨਾ ਮੈਨੂੰ ਪਤਾ ਇੰਨਾ ਮੈਨੂੰ ਪਤਾ ਪਰ ਮੈਂ ਉਦੋਂ ਹਾਲ ਲਾਉਂਦਾ ਸੀ ਇਸ ਤਰ੍ਹਾਂ ਸੀ ਇਸ ਤਰ੍ਹਾਂ ਤੇ ਜਾਂ ਉਹ ਬਾਬਾ ਸੁੱਧਾ ਸੀ ਨਾ ਜਿਹੜਾ ਹਾਂ ਉਹ ਹੁਣ ਵੀ ਉਹ ਵਸਦੇ ਨੇ ਬਾਬਾ ਸੁੱਧਾ ਉਹਨਾਂ ਵਕਤਾਂ ਵਿੱਚ ਉਹ ਟੁੱਕਰ ਖਾਦਾ ਉਹਨਾਂ ਝੱਟ ਬੁੱਝ ਲੈਣਾ ਹਾਂਜੀ ਬਾਬਾ ਸੁੱਧਾ ਤੇ ਸਾਈਂ ਸਮੈਲ ਉਹ ਦੋਵੇਂ ਭਰਾ ਸਨ ਅੱਗੇ ਉਹਨਾਂ ਦੀ ਔਲਾਦ ਹੈ ਇੱਕ ਜੀ ਤੇ ਇਹ ਜਿਹੜਾ ਨਾ ਬਾਬਾ ਸੁੱਧਾ ਉਹਦੇ ਮਾਸ਼ਾਅੱਲਾ ਪੋਤਰੇ ਜਵਾਨ ਨੇ ਅੱਗੂ ਪੁੱਤਰ ਨੇ ਉਹਨਾਂ ਦੇ ਜਵਾਨ ਹੋਏ ਨੇ ਤੇ ਇੱਕ ਉਹਦਾ ਪੋਤਰਾ ਬੜਾ ਪੜ੍ਹ ਲਿਆ ਬੜਾ ਵੱਡਾ ਅੱਛਾ ਆਹੋ ਮੁਕਾਬਲੇ ਜਿਹੜੇ ਨਹੀਂ ਆ ਕਰੀਦੇ ਹਾਂਜੀ ਪੜ੍ਹਾਈ ਦੇ ਜੀ 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 ਉਹ ਕਰਨ ਲਿਆ ਅੱਲਾ ਨੂੰ ਕੋਈ ਮਨਜ਼ੂਰ ਹੋਇਆ ਤੇ ਉਹ ਕੋਈ ਬਣੇਗਾ ਇਨਸ਼ਾਅੱਲਾ ਉਹਦੇ ਉੱਤੇ ਆਸ ਰੱਖੀਏ ਤੇ ਸਾਡੇ ਬਾਬੇ ਚਾਚੇ ਸਾਡੇ ਦੋਵੇਂ ਇਕੱਠੇ ਸਾਡੇ ਸਹੀ ਭਰਾ ਤੇ ਸਾਡੇ ਪਿਓ ਇੱਕ ਦੇ ਉਹ ਤੇ ਇੱਕ ਦੇ ਅਸੀਂ ਇੱਕ ਦੇ ਉਹ ਤੇ ਐਸਰਾ ਸੀ ਜੀ 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 ਹਾਂ। ਠੀਕ 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 ਲੈ ਯਾਰ ਉਹਨੂੰ ਹੁਣ ਤੂੰ ਆ ਮਿਲੋਗੇ ਨਾ ਇਹਦੇ ਵਿੱਚ ਹਾਂਜੀ ਹਾਂਜੀ ਹਾਂ ਹਾਂ ਉਹਨੂੰ ਆਖਿਓ ਤੁਹਾਡੀ ਬਾਬਾ ਵੀਡੀਓ ਸੁਣ ਕੇ ਬਸ਼ੀਰ ਤੇ ਆ ਜੇ ਗੱਲ ਵੀ ਆ ਕਰੋ ਗੱਲਾਂ ਬਾਤਾਂ ਜਿਹੜੀਆਂ ਨੇ ਹੋਈਆਂ ਹਾਂ ਤੇ ਰਹਿ ਗਿਆ ਉਹਨੇ ਬਰਕਤ ਉਹਨੂੰ ਕੋਈ ਨਹੀਂ ਆਉਂਦੀ ਠੀਕ ਹੈ ਜਾਓ ਹੁਣ ਸਹੀ ਹਾਂ, ਹਾਂ। ਚਲੋ ਉਹਦੇ ਕੋਈ ਜਿਹੜੀ ਕੋਈ ਦੂਜੀ ਫਿੱਡੀ ਆਏਗੀ ਸਹੀ ਸਹੀ ਉਹ ਹੀ ਸੁਣ ਲਿਓ ਆਏ ਨੇ ਜੇ 100 ਸਾਲ ਦਾ ਆਂਦੇ ਨੇ ਵਾਹ ਜੀ ਵਾਹ ਤੇ ਬੜੀ ਇਹ ਗੱਲ ਹੈ। 90 ਸਾਲਾਂ ਦਾ ਉੱਤੇ ਪੰਜ ਬਾਬਾ ਜੀ ਉਹ ਤੇ ਮੈਂ ਰਿਕਾਰਡ ਲਾ ਛੱਡਣਾ ਮੈਂ ਉਹਦੀ ਇੱਕ ਤਸਵੀਰ ਲੈ ਲਈ ਬਾਬੇ ਦੀ ਹਾਂ ਹੈ ਤੇ ਮੇਰੀ ਵੀ ਲਈ ਤੁਹਾਡੀ ਤੇ ਪੂਰੀ ਗੱਲਬਾਤ ਹੋਈ ਕਿ ਹਾਂ ਤੋ ਤੁਸੀਂ ਹਮੇਸ਼ਾ ਨਹੀਂ ਜਿਹੜੀ ਤੁਹਾਡੀ ਯਾਦ ਸਾਡੇ ਕੋਲ ਆ ਗਈ ਅੱਛਾ ਹਾਂ ਹਾਂ ਠੀਕ ਹੈ ਬਾਬਾ ਉਹਨਾਂ ਜੀ ਨੂੰ ਆਖੀ ਪਰ ਜੇ ਕਿਤੇ ਹੁਣ ਇਹ ਗੱਲ ਦਾ ਹੋਏ ਤੇ ਭਲਾ ਇਹ ਅਰਜਨ ਹੋਈ ਮੁਨਸ਼ੀ ਹੋਈ ਬਾਬੇ ਬੇਲੀ ਦੀ ਰਾਤ ਬਾਬੇ ਸੁੰਦਰ ਦੀ ਇਹ ਕਿੱਥੇ ਕਿੱਥੇ ਬੈਠੇ ਨੇ ਠੀਕ ਹੈ ਹਾਂ? ਕਰਨਗੇ ਰਾਬਤਾ ਕਰਨਗੇ ਉਹਨਾਂ ਨੂੰ ਤੇ ਪਤਾ ਹੋਣਾ ਹਾਂ 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 ਠੀਕ ਹੈ ਜ਼ਰੂਰ ਪਰ ਜ਼ਰੂਰ। ਦਿਓ ਕੋ ਚਾਹਾ ਨਹੀਂ ਦਿੱਤੀ ਪ੍ਰੋਂ ਤੁਹਾਡੇ ਵੱਲੋਂ ਕੋਈ ਸੁਨੇਹਾ ਸੁਨੂਹਾ ਇਹਨਾਂ ਸਲਾਮ ਬਾਬੇ ਦਾ ਸੁੰਦਰ ਦਿਓ ਬਾਬੇ ਬਰਿਆ ਤੇ ਜੱਫੀਆਂ ਪਾਪਾ ਮਿਲਿਓ ਅੱਛਾ ਤੇ ਸਲਾਮ ਦਾ ਦੇ ਜਾਂਦੇ ਸਰ ਭਾਈ ਬੜੇ ਖੁਸ਼ ਹੋਏ ਆ ਭਾਈ ਤੁਹਾਡੀ ਵਾਹ ਹੀ ਆਈ ਹੈ ਹਾਂ ਆ ਵਾਹ ਆਈ ਹੈ ਨਾ ਹਾਂ, ਤੇ ਅਸੀਂ ਖੁਸ਼ ਹੋਏ ਆ ਵਾਹ ਜੀ ਵਾਹ ਠੀਕ ਇਹ ਹੋਏਗਾ। ਓਕੇ ਬਾਬਾ ਜੀ ਰੱਬ ਰੱਖੇ। ਜੀ ਉਹਨਾਂ ਨੇ ਯਾਦ ਕੀਤਾ ਹਾਂ ਅੱਛਾ ਹਾਂਜੀ ਹਾਸਨ ਭਾਈ ਅੱਛਾ ਭਗਤੂ ਬੇਦਲੀ ਹਾਂ ਸੁੰਦਰ ਅੱਛਾ ਇਹ ਸਾਰੇ ਜੀ ਜੀ ਨੰਤਾ ਅੱਛਾ ਅੰਤਾ ਹਾਂ ਸੇ
ਤੁਹਾਡੀ ਕਿੰਨੀ ਉਮਰ ਸੀ 47 ਵੇਲੇ? ਅੱਲਾ ਜਾਣਦਾ ਜੀ, ਅੱਛਾ। ਕੀ ਪਤਾ। ਹਾਂ ਇਹ ਮਾਵਾਂ ਨੂੰ ਅਸਲੀ ਪਤਾ ਹੁੰਦਾ ਹਾਂ ਕਿ ਮੇਰਾ ਪੁੱਤਰਾ ਇੰਨੇ ਚਿਰ ਦਾ। ਜੀ ਬਾਬਾ ਜੀ ਬਰਕਤ ਅਲੀ ਸਾਹਿਬ ਤੇ ਜਿਸ ਤਰ੍ਹਾਂ ਕਿ ਤੁਸੀਂ ਬਾਬਾ ਜੀ ਮੁਹੰਮਦ ਬਸ਼ੀਰ ਦੀ ਜ਼ੁਬਾਨੀ ਸੁਣਿਆ, ਇਹਨਾਂ ਬਜ਼ੁਰਗਾਂ ਦੀ ਉਮਰ 150 ਸਾਲ ਦੇ ਕਰੀਬ ਹੈ। ਤੇ ਸੋ ਇਹਨਾਂ ਨੇ ਸਾਡੇ ਨਾਲ ਜਿਹੜੀਆਂ ਕੋਈ 2-4 ਗੱਲਾਂ ਕੀਤੀਆਂ, ਇਹ ਅਸੀਂ ਗਨੀਮਤ ਸਮਝਦੇ ਹਾਂ। ਤੇ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਪੁੱਛਦੇ ਕੁਝ ਹੋਰ ਸਨ, ਲੇਕਿਨ ਇਹ ਜਵਾਬ ਕੁਝ ਹੋਰ ਦਿੰਦੇ ਸਨ। ਤੁਸੀਂ ਸਮਝ ਸਕਦੇ ਹੋ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਬੰਦਾ ਜਿਹੜਾ ਆਪਣੀ ਉਹ ਜਿਹੜੀ ਸੁੱਧ ਬੁੱਧ ਉਹ ਖੋ ਬਹਿੰਦਾ ਵੇ। ਮੈਂ ਤੇ ਜਸਟ ਇਹਨਾਂ ਦੀ ਤਸਵੀਰ ਲੈਣ ਆਇਆ ਸਾਂ, ਤੇ ਜਦ ਮੈਂ ਇਹਨਾਂ ਦੇ ਜਿਹੜੇ ਹਾਨ ਦੇ ਸਨ ਪੁਰਾਣੇ ਬੰਦੇ ਜਾਂ ਜਿਹੜੇ ਇਹਨਾਂ ਦੇ ਪਿੰਡ ਤੋਂ ਬਿਲੋਂਗ ਕਰਦੇ ਸਨ ਸਿੱਖ ਕਮਿਊਨਿਟੀ, ਉਹਨਾਂ ਦੇ ਨਾਂ ਲਏ ਤੇ ਬਾਬਾ ਜੀ ਨੇ ਫਟਾਫਟ ਆਪਣੇ ਮੂੰਹ ਤੋਂ ਰਜ਼ਾਈ ਲਾ ਲਈ ਤੇ ਇਸ ਗੱਲ ਦੀ ਤਸਦੀਕ ਕੀਤੀ ਕਿ ਵਾਕਈ ਹੈ ਸਨ, ਬਲਕਿ ਉਹਨਾਂ ਦੇ ਨਾਮ ਵੀ ਲਏ। ਤੇ ਸੋ ਬੜੀ ਗੱਲ ਹੈ ਜੀ, ਅੱਲਾਹ ਤਾਲਾ ਦਾ ਇਹਨਾਂ ਦੇ ਬੜਾ ਕਰਮ ਕਿ ਅੱਜ 150 ਸਾਲ ਦੇ ਕੋਲ ਪਹੁੰਚੇ ਨੇ ਤੇ ਅੱਜ ਵੀ ਇਹ ਹਯਾਤ ਨੇ। ਤੇ ਅੱਲਾਹ ਪਾਕ ਇਹਨਾਂ ਤੇ ਆਪਣਾ ਫਜ਼ਲ ਰੱਖੇ। ਤੇ ਮੈਂ ਉਮੀਦ ਕਰਨਾ ਤੁਹਾਨੂੰ ਇਹ ਸਾਡਾ ਜਿਹੜਾ ਐਪੀਸੋਡ ਹੈ, ਇਹ ਇੰਟਰੋ ਹੈ ਅੱਜ ਦਾ, ਜਿਹੜਾ ਕਿ ਅਸੀਂ ਬਰਿਆਰ ਪਿੰਡ ਚ ਲਿਆ ਵੇ, ਤੁਹਾਨੂੰ ਪਸੰਦ ਆਇਆ ਹੋਵੇਗਾ। ਓਕੇ ਜੀ, ਅੱਲਾਹ ਹਾਫਿਜ਼, ਰੱਬ ਰੱਖਾ। ਅੱਛਾ ਕੀ ਬਾਬਾ ਜੀ ਕਹਿ ਰਹੇ ਹੋ, ਇਹ ਜਗ੍ਹਾ ਜਿਹੜੀ ਹੈ ਇਹ ਬਹੁਤ ਉੱਚੀ ਹੈ, ਛੱਤਾਂ ਨਾਲੋਂ ਵੀ ਉੱਚੀ ਹੈ, ਲਾਮਦਿਆਂ ਛੱਤਾਂ ਨਾਲੋਂ ਵੀ। ਅੱਛਾ ਇਹ ਥੇ ਸੀ ਕੋਈ ਪਿੰਡ? ਹਾਂ ਥੇ ਅੱਛਾ ਅੱਛਾ। ਤੇ ਹੁਣ ਅਸੀਂ ਜਾ ਰਹੇ ਹਾਂ ਜਿੱਥੇ ਉਹ ਰਹਿੰਦੇ ਸਰਦਾਰ ਸੰਤਾ ਸਿੰਘ ਦੇ ਘਰ। ਹਾਂ। ਸਰਦਾਰ ਸੰਤਾ ਸਿੰਘ ਤੇ ਨੰਤਾ ਸਿੰਘ, ਉਹਦਾ ਘਰ ਇਹ ਜੀ ਗਲੀ। ਜਿਸ ਤਰ੍ਹਾਂ ਸਰਦਾਰ ਜੀ ਨੇ ਦੱਸਿਆ ਕਿ ਚੜ੍ਹਾਈ ਚੜ੍ਹ ਕੇ ਜਾਣਾ ਪੈਂਦਾ ਸੀ। ਬੋਰਡ ਸ਼ੋਰ ਫਿਰ ਬਾਬਾ ਜੀ ਖਤਮ ਹੋ ਗਈ ਹੈ, ਉਹ ਜਿੱਥੇ ਉਹ ਦੱਸਦੇ ਉੱਥੇ ਕਿ ਮੇਰੇ ਬਾਬੇ ਵੇਲੀਆਂ ਪੈ ਗਈਆਂ। ਲੋਹਾਰਾਂ ਤਰਖਾਣਾ ਦਾ ਕੰਮ ਕਰਦੇ ਸਨ। ਹਾਂ, ਹਾਂ ਹਾਂ। ਹਾਂ। ਉਹ ਮੋੜ ਉਹ ਉੱਥੇ ਹੀ ਆ, ਉਹ ਇੱਥੇ ਸਿੱਧਾ ਖੰਭੇ ਤੋਂ ਅੱਗੇ। ਅੱਛਾ ਅੱਛਾ ਅੱਛਾ। ਇਹ ਉਹਨਾਂ ਦੇ ਘਰ ਨੇ ਜਿੱਥੇ ਵੱਸਦੇ ਹਨ, ਇੱਕ ਆਹ ਦਰਵਾਜ਼ਾ, ਇੱਕ ਆਹ ਅੱਛਾ ਇਹ ਦਰਵਾਜ਼ਾ। ਦਰਵਾਜ਼ਾ ਅੱਛਾ ਇਹ ਉਹਨਾਂ ਦਾ। ਜੀ ਠੀਕ ਠੀਕ। ਇਹ ਘਰ ਸਨ। ਇੱਥੇ ਹੁਣ ਲੁਹਾਰ ਹੀ ਰਹਿੰਦੇ ਨੇ। ਅੱਛਾ ਅੱਛਾ ਅੱਛਾ। ਇਹ ਵੀ ਲੁਹਾਰ ਬਾਬਾ, ਇਹ ਵੀ ਲੁਹਾਰ। ਹਾਂਜੀ ਹਾਂਜੀ। ਇਹ ਵੀ ਘਰ ਉਹਨਾਂ ਦਾ। ਇੱਥੇ ਵੀ ਲੁਹਾਰ ਹੈ, ਆਹ ਵੀ ਘਰ ਹੈ, ਇੱਥੇ ਵੀ ਲੁਹਾਰ ਹੈ। ਅੱਛਾ 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 ਅੱਛਾ। ਚਲੋ ਹੁਣ ਇਹ ਇਹਨਾਂ ਨੇ ਬਾਅਦ ਚ ਵੰਡ ਦੇ ਹਾਂ। ਉਹ ਤੋਂ ਇੱਕੋ ਹੀ ਘਰ ਸੀ। ਉਹ ਵੀ ਇੱਕੋ ਹੀ ਹੈ। ਠੀਕ ਹੈ ਠੀਕ। ਜੀ ਬਰਿਆਰ ਪਿੰਡ ਦੇ ਵਿੱਚ ਮੈਂ ਇਸ ਵੇਲੇ ਮੌਜੂਦ ਹਾਂ ਤੇ ਜ਼ਿਲ੍ਹਾ ਨਾਰੋਵਾਲ ਤੇ ਤਹਿਸੀਲ ਵੀ ਨਾਰੋਵਾਲ ਹੀ ਹੈ। ਅੱਛਾ ਇਹ ਜਿੱਥੇ ਮਕਾਨ ਪੈ ਗਏ ਨੇ, ਇਹ ਦਾਇਰਾ ਸੀ, ਇੱਥੇ ਬੋਰਡ ਸੀ। ਅੱਛਾ। ਅੱਜ ਇੱਥੇ ਆ ਛੱਕੇ। ਅੱਛਾ ਇਸ ਜਗ੍ਹਾ ਹੀ ਬੋਰਡ ਹੁੰਦੀ ਸੀ ਜਿੱਥੇ ਉਹ ਕੰਮ ਕਰਦੇ ਸਨ। ਇਹ ਜੀ ਆ ਮਕਾਨ, ਇਹ ਸਾਰਾ ਚਕਾਨ ਉਹਨਾਂ ਚ ਸੀ। ਉਹ ਉੱਥੇ ਪਿੱਪਲ ਹੁੰਦੇ ਹਨ, ਇੱਥੇ ਵੱਡਾ ਬੋਰਡ ਹੁੰਦਾ ਅੱਛਾ ਅੱਛਾ ਅੱਛਾ। ਤੇ ਉੱਥੇ ਖੂਹੀ ਵੀ ਹੁੰਦੀ। ਜੀ 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 ਜੀ। ਹੁਣ ਤੇ ਦੂਰ ਬਾਹਰ ਤੇ ਸਾਰੇ ਲੋਕਾਂ ਵੱਸੋਂ ਬਿਲਕੁਲ ਠੀਕ ਠੀਕ ਠੀਕ। ਜੀ ਬਰਿਆਰ ਪਿੰਡ ਦੀ ਗਲੀ ਦਾ ਵਿਊ। ਕਿਆ ਗਲੀ, ਕਿਆ ਗਲੀ। ਠੀਕ ਹੈ ਜੀ।